ਤੁਸੀਂ ਪੰਜਾਬ ਡਾਂਗੜਾ ਕਾਨੂੰਨ ਤੁਸੀਂ ਮਨਜ਼ੂਰ ਕਰਿਆ, ਕਿਉਂ ਕਰਿਆ 1966 'ਚ? ਉਹਦੇ ਹੀ ਸਾਰਾ ਕੁਝ ਕਰਿਆ ਹੋਇਆ ਨਾ ਪੈਦਾ। ਤੁਸੀਂ ਅਨੰਦਪੁਰ ਦੇ ਮਤੇ 'ਚ ਇੰਨੀ ਨੌਜਵਾਨ ਮਰਵਾਤੇ, ਹੋਰ ਕਰਤੇ, ਤੁਸੀਂ ਤਾਂ ਆਪਦਾ ਰਾਜ ਕਰਦੇ ਰਹੇ, ਤੁਹਾਨੂੰ ਤਾਂ ਪਾਣੀ ਤਾਂ ਚਿੱਤ ਹੀ ਨਹੀਂ ਰਿਹਾ। ਕੇਂਦਰ ਨੇ ਹਮੇਸ਼ਾ ਹੀ ਜਦ ਵੰਡ ਕਰੀ ਹੈ, ਪੰਜਾਬ ਨਾਲ ਐਡਾ ਵੱਡਾ ਇੱਕ ਧੱਕਾ ਹੈ। ਪੰਜਾਬ 'ਚ ਭਾਰਤ 'ਚ ਕਿੰਨੀ ਸੂਬੇ ਵੰਡੇ ਗਏ ਨੇ, ਉਹਨਾਂ ਵਿੱਚ ਦਰਿਆ ਵੀ ਸਾਂਝੇ ਹੈਗੇ ਨੇ, ਉਹਨਾਂ 'ਤੇ ਪ੍ਰੋਜੈਕਟ ਵੀ ਬਣੇ ਹੋਏ ਨੇ। ਜਿਹੜੀ ਇਹ ਵੰਡ ਹੁੰਦੀ ਰਹੀ, ਉਹਦੇ ਵਿੱਚ ਜਿਹੜੇ ਬਾਕੀਆਂ ਵਾਸਤੇ ਅਸੂਲ ਸੀ ਪੰਜਾਬ ਵਾਸਤੇ, ਉਹ ਵੀ ਤੋੜੇ ਗਏ ਸੀ। ਪਰ ਦੁਖਾਂ ਤੇ ਇਹ ਹੈ ਕਿ ਪੰਜਾਬ ਦੇ ਸਿਆਸਤਦਾਨ ਨੇ ਉਹ ਮੰਨ ਲਏ। ਕੇਂਦਰ ਦੀ ਦਖਲਅੰਦਾਜ਼ੀ ਸਿਰਫ ਜਿਹੜੇ ਅੰਤਰ ਰਾਜੀ ਲੈਵਲ ਹੋਣ, ਦਰਿਆ ਹੋਣ, ਉਹਨਾਂ 'ਤੇ ਹੈ। ਪਾਕਿਸਤਾਨ ਵੱਲ ਨਹੀਂ ਆਉਂਦਾ, ਪਾਕਿਸਤਾਨ ਵੱਲ ਚਲਾ ਜਾਂਦਾ, ਸਿੰਧ 'ਚ ਮਿਲ ਜਾਂਦਾ। ਸਤਲੁਜ ਦਾ ਵੀ ਇਹੀ ਹਾਲ ਹੈ, ਬਿਆਸ ਦਾ ਵੀ ਇਹੀ ਹਾਲ ਹੈ। ਕਿਤੇ 1 ਇੰਚ ਉਹਦਾ ਤੈਅ ਦਿਖਾ ਦਿਓ ਕਿੱਥੇ ਛੋਂਦਾ ਹੈ, ਹਰਿਆਣੇ ਨੂੰ ਜਾਂ ਰਾਜਸਥਾਨ ਨੂੰ। ਦੇ ਦਿਓ ਜੀ ਪਾਣੀ, ਦੇ ਦਿਓ ਜੀ, ਦੇ ਦਿਓ ਜੀ, ਦੇ ਦਿਓ ਜੀ। ਇਹ ਕਹੀਏ ਸਾਡੇ ਕੋਲ ਪਾਣੀ ਵਾਧੂ ਨਹੀਂ ਜੀ, ਸਾਡੇ ਕੋਲ ਪਾਣੀ ਵਾਧੂ ਨਹੀਂ ਜੀ। ਜੇ ਵਾਧੂ ਨਾ ਹੋਵੇ, ਜੇ ਹਰਿਆਣੇ ਦਾ ਹਿੱਸਾ ਫਿਰ ਦੇਣਾ ਨਹੀਂ, ਪਰ ਜੇ ਵਾਧੂ ਵੀ ਹੋਵੇ ਫਿਰ ਜ਼ਰੂਰ ਹਰਿਆਣੇ ਨੂੰ ਦੇਣਾ। ਆਪਣੀ ਮਰਜ਼ੀ ਆ, ਦੇ ਦਈਏ ਨਾ ਦੇ ਦਈਏ, ਉਹ ਵੱਖਰੀ ਗੱਲ ਹੈ। ਇਹਦਾ ਗ੍ਰਹਿ ਮੰਤਰੀ ਤਾਂ ਬਹੁਤ ਕੁਛ ਕਹਿੰਦੇ ਨੇ। ਗ੍ਰਹਿ ਮੰਤਰੀ ਉਹਨਾਂ ਨੂੰ ਕਹਿੰਦਾ ਵੀ 10 ਏਕੜ ਜ਼ਮੀਨ ਤੁਹਾਨੂੰ ਚੰਡੀਗੜ੍ਹ 'ਚ ਦੇ ਦਿੰਦੇ, ਹਰਿਆਣੇ ਨੂੰ ਕਹਿੰਦਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ। ਗ੍ਰਹਿ ਮੰਤਰੀ ਨੇ ਤਾਂ ਬਹੁਤ ਕੁਛ ਕਰਿਆ ਹੋਇਆ। ਗ੍ਰਹਿ ਮੰਤਰੀ ਤਾਂ ਕੁਛ ਵੀ ਕਿਸੇ ਵੀ ਗੱਲ ਦੇ ਉੱਤੇ ਕਹਿ ਰਹੇ ਨੇ, ਠੀਕ ਹੈ, ਉਹ ਗ੍ਰਹਿ ਮੰਤਰੀ ਨੇ, ਬਾਬਾ ਕੋਈ ਅਸੂਲ ਦੇ ਨਾਲ ਹੁੰਦਾ ਫੈਸਲਾ। 84 ਵਾਲਾ ਮੁੜ ਕੇ ਹਾਲ ਕਰਿਆ ਜਾ ਰਿਹਾ ਹੈ ਤਾਂ ਕਿ ਕਾਕੇ ਫੇਰ ਦੁਬਾਰਾ ਰਾਜ ਕਰਨ ਲੱਗ ਜਾਣ। ਹੁਣ ਤੀਜੀ ਪੀੜ੍ਹੀ ਦੀ ਵਾਰੀ ਹੈ ਨਾ, ਤੀਜੀ ਪੀੜ੍ਹੀ ਲਿਆਉਣ ਵਾਸਤੇ ਜ਼ਰੂਰੀ ਹੈ ਵੀ ਜਿਹੜਾ ਨਵਾਂ ਨੌਜਵਾਨ ਉੱਠ ਰਿਹਾ ਸਿਆਸਤ 'ਚ, ਉਹ ਨਾ ਅੱਗੇ ਆਵੇ। ਜਦ ਤੁਸੀਂ ਪੜ੍ਹਾਈ ਨਹੀਂ ਕਰਾਉਣੀ ਸਕੂਲਾਂ 'ਚ, ਤੁਸੀਂ ਸਿੱਖੀ ਦਾ ਇਤਿਹਾਸ ਨਹੀਂ ਪੜ੍ਹਾਉਣਾ, ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਉਣਾ, ਤੁਸੀਂ ਗੁਰਬਾਣੀ ਦੀ ਗੱਲ ਨਹੀਂ ਕਰਨੀ, ਅਤੇ ਫਿਰ ਤੁਸੀਂ ਜਾਤ ਪਾਤ ਦਾ ਜ਼ਿਆਦਾ ਜ਼ੋਰ ਲਾ ਕੇ ਰੱਖਣਾ। 31.94% ਆਬਾਦੀ ਹੈ ਸ਼ਡਿਊਲਡ ਕਾਸਟਾਂ ਦੀ, ਉਹਨਾਂ ਨੂੰ ਤੁਸੀਂ ਬੰਦੇ ਹੀ ਨਹੀਂ ਸਮਝਦੇ। ਪੰਜਾਬ 'ਚ ਨਾ ਧਰਤੀ ਥੱਲੇ ਪਾਣੀ ਰਿਹਾ, ਨਾ ਸਾਡੇ ਦਰਿਆਵਾਂ ਦਾ ਪਾਣੀ ਰਿਹਾ, ਨਾ ਸਾਡੇ ਕੋਲ ਕੋਈ ਟੋਭੇ ਝੀਲਾਂ ਰਹੀਆਂ ਨੇ ਜਿਨ੍ਹਾਂ 'ਚ ਪਾਣੀ ਹੋਵੇ। ਬਾਰਿਸ਼ ਸਾਡੇ ਅੱਧੀ ਰਹੇਗੀ, ਫਿਰ ਪਾਣੀ ਦੇਈਏ ਕਿੱਥੋਂ? ਜਿਹੜਾ ਅਮਿਤ ਸ਼ਾਹ ਜੀ ਦਾ ਕਹਿੰਦਾ ਪਾਣੀ ਤਾਂ ਦੇਣਾ ਹੀ ਪਏਗਾ, ਇਹਦਾ ਮਤਲਬ ਧੱਕਾ ਹੈ ਨਾ। ਫਿਰ ਜਾਂ ਧੱਕਾ ਹੋਊਗਾ, ਫਿਰ ਦੇਖੀਓ। ਆ ਕਣਕ ਵੇਲੇ ਗਰਮੀ ਜ਼ਿਆਦਾ ਪਈ ਸੀ ਨਾ, ਦਾਣਾ ਮਾਜੂ ਪੈ ਗਿਆ ਸੀ। ਦਾਣਾ ਮਾਜੂ ਪੈਣ ਨਾਲ ਅੱਧੇ ਰਹਿ ਗਏ ਭੰਡਾਰ, ਅਤੇ ਬਾਹਰ ਜਾਣੀ ਕਣਕ ਬੰਦ ਕਰਨੀ ਪਈ ਸੀ। ਅਤੇ ਜੇ ਇੱਕ ਵਾਰੀ ਹੋਰ ਇੰਨੀ ਗਰਮੀ ਪੈ ਗਈ, ਫਿਰ ਕੀ ਕਰਨਗੇ? ਅੱਜ ਜੋ ਅਮਿਤ ਸ਼ਾਹ ਜੀ ਨੇ ਕਿਹਾ, ਮਤਲਬ ਜੋ ਵੀ ਉਹਨਾਂ ਨੇ ਕੌਂਸਲ 'ਚ ਕਿਹਾ ਜੀ, ਉਹਨਾਂ ਨੇ ਨਾ ਤਾਂ ਤੱਥਾਂ 'ਤੇ ਕਿਹਾ, ਨਾ ਕਾਨੂੰਨ ਦੇ ਮੁਤਾਬਕ ਕਿਹਾ, ਨਾ ਲੋੜ ਦੇ ਮੁਤਾਬਕ ਕਿਹਾ। ਉਹਨਾਂ ਨੇ ਆਪਣੀ ਇੱਕ ਇੱਛਾ ਇੱਕ ਜ਼ਰੂਰ ਕਿਹਾ। ਉਹਨਾਂ ਨੂੰ ਪਤਾ ਹੈ ਵੀ ਪੰਜਾਬ ਤੋਂ ਅਸੀਂ ਜੋ ਮਰਜ਼ੀ ਖੋਲੀਏ, ਇਹਨਾਂ 'ਚ ਦਮ ਨਹੀਂ ਹੈ, ਹੁਣ ਸਾਡੇ ਖਿਲਾਫ ਲੜ ਨਹੀਂ ਸਕਦੇ, ਕਿਉਂਕਿ ਅਸੀਂ ਇਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਲੜਾ ਰਹੇ ਹਾਂ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਜਿਹੜੀਆਂ ਪੰਜਾਬ ਪੱਖੀ ਧਿਰਾਂ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇਹ ਲੰਮੇਰੇ ਸਮੇਂ ਤੋਂ ਚਿੰਤਨ ਰਿਹਾ ਹੈ ਕਿ ਪੰਜਾਬ ਦੇ ਨਾਲ ਹਰ ਪੱਖ ਤੋਂ ਕਿਤੇ ਨਾ ਕਿਤੇ ਜਿਹੜੀਆਂ ਸੱਤਾਧਾਰੀ ਧਿਰਾਂ ਨੇ, ਉਹਨਾਂ ਦੇ ਵੱਲੋਂ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਸਮੇਂ ਅਨੁਸਾਰ ਜਿਹੜਾ ਪੰਜਾਬ ਦੇ ਸੰਵੇਦਨਸ਼ੀਲ ਮਸਲੇ ਨੇ, ਉਹਨਾਂ ਦੇ ਉੱਪਰ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ। ਔਰ ਪਿਛਲੇਰੇ ਕੁਝ ਲੰਮੇਰੇ ਸਮੇਂ ਤੋਂ ਜਿਹੜਾ ਕੁਝ ਦਹਾਕਿਆਂ ਦਾ ਮਸਲਾ ਹੈ ਪਾਣੀਆਂ ਦਾ, ਪੰਜਾਬ ਅਤੇ ਹਰਿਆਣਾ ਦਾ ਪਾਣੀਆਂ ਨੂੰ ਲੈ ਕੇ ਆਪਸ ਦੇ ਵਿੱਚ ਤਕਰਾਰ ਚੱਲਦਾ ਆਉਂਦਾ ਹੈ। ਤਾਂ ਉਸ ਦੇ ਵਿੱਚ ਉੱਤਰੀ ਜ਼ੋਨਲ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਦੇ ਦਰਮਿਆਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਕਿ ਪੰਜਾਬ ਦੇ ਕੋਲ ਭਾਵੇਂ ਵਾਧੂ ਪਾਣੀ ਤਾਂ ਨਹੀਂ, ਪਰ ਹਰ ਹਾਲਾਤ ਦੇ ਵਿੱਚ ਹਰਿਆਣਾ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਇਸ ਬਿਆਨ ਦਾ ਅਸਲੀ ਮੰਤਵ ਕੀ ਹੈ, ਇਹਦੇ ਉੱਪਰ ਪੰਜਾਬ ਸਰਕਾਰ ਦਾ ਸਟੈਂਡ ਕੀ ਹੈ, ਔਰ ਕਾਨੂੰਨੀ ਪੱਖ ਤੋਂ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਡਾਕਟਰ ਪਿਆਰੇ ਲਾਲ ਗਰਗ ਨੇ। ਉਹਨਾਂ ਦੇ ਕੋਲੋਂ ਤਮਾਮ ਸਵਾਲ ਨੇ, ਉਹਨਾਂ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਸ਼ੁਕਰੀਆ ਗਰਗ ਸਾਹਿਬ, ਸਭ ਤੋਂ ਪਹਿਲਾਂ ਜੇ ਇਸ ਬਿਆਨ ਦਾ ਨਜ਼ਰੀਏ ਨੂੰ ਦੇਖਣਾ ਹੋਵੇ ਤਾਂ ਕਿਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਜਿਹੜਾ ਬਿਆਨ ਹੈ, ਇਹਦਾ ਬਿਆਨ ਦਾ ਅਸਲੀ ਭਾਵ ਕੀ ਹੋ ਸਕਦਾ ਹੈ? ਦੇਖੋ, ਪਹਿਲਾਂ ਜਿਹੜੀ ਤੁਸੀਂ ਇੰਟਰੋਡਕਸ਼ਨ 'ਚ ਗੱਲ ਕਹੀ ਹੈ ਨਾ ਵੀ ਪੰਜਾਬ ਨਾਲ ਧੱਕਾ ਕੇਂਦਰ ਕਰਦਾ ਹੈ, ਕੇਂਦਰ ਤਾਂ ਪੰਜਾਬ ਨਾਲ ਧੱਕਾ ਕਰਦਾ ਹੀ ਕਰਦਾ ਹੈ, ਜਿਹੜੀ ਮਰਜ਼ੀ ਸਰਕਾਰ ਹੋਵੇ। ਪਰ ਜਿਹੜੇ ਪੰਜਾਬ ਦੇ ਆਪਦੇ ਸਿਆਸਤਦਾਨ ਨੇ, ਉਹਨਾਂ ਨੇ ਕੋਈ ਘੱਟ ਕੇ ਜਾਰੀ ਹੈ। ਤੁਸੀਂ ਅਨੰਦਪੁਰ ਦਾ ਮਤਾ ਲੈ ਕੇ ਆਏ, ਤੁਸੀਂ ਪੰਜਾਬ ਡਾਂਗੜਾ ਕਾਨੂੰਨ ਤੁਸੀਂ ਮਨਜ਼ੂਰ ਕਰਿਆ, ਕਿਉਂ ਕਰਿਆ 1966 'ਚ? ਉਹਦੇ ਹੀ ਸਾਰਾ ਕੁਝ ਕਰਿਆ ਹੋਇਆ ਨਾ ਪੈਦਾ।
ਫਿਰ ਤੁਸੀਂ ਅਨੰਦਪੁਰ ਦੇ ਮਤੇ 'ਚ ਇੰਨੀ ਨੌਜਵਾਨ ਮਰਵਾਤੇ, ਹੋਰ ਕਰਤੇ, ਤੁਸੀਂ ਤਾਂ ਆਪਦਾ ਰਾਜ ਕਰਦੇ ਰਹੇ, ਤੁਹਾਨੂੰ ਤਾਂ ਪਾਣੀ ਤਾਂ ਚਿੱਤ 'ਚ ਹੀ ਨਹੀਂ ਰਿਹਾ। ਸੋ ਇਸ ਕਰਕੇ ਸਾਡਾ ਆਪਣਾ ਵੀ ਕਸੂਰ ਹੈ। ਅਸੀਂ ਡਟ ਕੇ ਉਸ ਤਰੀਕੇ ਨਾਲ ਜਿਹੜੀ ਗੱਲ ਕਰਨੀ, ਅਸੀਂ ਕਿਤੇ ਨਾ ਕਿਤੇ ਜੇ ਸਾਡਾ ਹਿੱਤ ਸਾਹਮਣੇ ਆਉਂਦਾ ਨਿੱਜੀ, ਪੰਜਾਬ ਦੇ ਹਿੱਤ ਨੂੰ ਅਸੀਂ ਕੁਰਬਾਨ ਕਰਦੇ ਹਾਂ ਨਿੱਜ ਦੇ ਉੱਤੋਂ। ਇਹ ਇੱਕ ਮੰਨਣ ਵਾਲੀ ਗੱਲ ਹੈ, ਇਹਨੂੰ ਕੋਈ ਮੰਨੇ ਨਾ ਮੰਨੇ, ਕੋਈ ਕਹੇ ਨਾ ਕਹੇ। ਹੁਣ ਸਵਾਲ ਕੇਂਦਰ ਦਾ। ਕੇਂਦਰ ਨੇ ਹਮੇਸ਼ਾ ਹੀ ਜਦ ਵੰਡ ਕਰੀ ਹੈ, ਪੰਜਾਬ ਨਾਲ ਐਡਾ ਵੱਡਾ ਇੱਕ ਧੱਕਾ ਹੈ ਕਿ ਪਹਿਲਾਂ ਪੰਜਾਬ 'ਚ ਭਾਰਤ 'ਚ ਕਿੰਨੇ ਸੂਬੇ ਵੰਡੇ ਗਏ ਨੇ, ਉਹਨਾਂ ਵਿੱਚ ਦਰਿਆ ਵੀ ਸਾਂਝੇ ਹੈਗੇ ਨੇ, ਉਹਨਾਂ 'ਤੇ ਪ੍ਰੋਜੈਕਟ ਵੀ ਬਣੇ ਹੋਏ ਨੇ। ਜੋ ਕੁਛ ਤੁਸੀਂ ਉਹਨਾਂ ਦਾ ਕਰੇ ਸੀ, ਇਕੱਲੇ ਪਾਣੀਆਂ ਦੀ ਗੱਲ ਹੀ ਨਹੀਂ, ਚਾਹੇ ਰਾਜਧਾਨੀ ਦਾ ਮਾਮਲਾ ਹੋਵੇ, ਚਾਹੇ ਭਾਸ਼ਾ ਦਾ ਮਾਮਲਾ ਹੋਵੇ, ਕਿਸੇ ਵੀ ਮਾਮਲੇ ਦੇ ਉੱਤੇ ਜਿੰਨੇ ਸੂਬੇ ਅੱਜ ਤੱਕ ਪੰਜਾਬ ਦੇ ਵੰਡੇ ਗਏ ਨੇ, ਗੁਜਰਾਤ ਵੱਖਰਾ ਹੋਇਆ ਮਹਾਰਾਸ਼ਟਰ ਤੋਂ, ਆਹ ਹੁਣੀ ਤਾਜ਼ਾ ਆਂਧਰਾ ਵੰਡਿਆ ਗਿਆ, ਬਿਹਾਰ ਵੰਡਿਆ ਗਿਆ, ਮੱਧ ਪ੍ਰਦੇਸ਼ ਵੰਡਿਆ ਗਿਆ। ਸੋ ਇਹ ਮਦਰਾਸ ਤੋਂ ਕੇਰਲਾ ਬਾਹਰ ਨਿਕਲਿਆ। ਸੋ ਇਹ ਜਿਹੜੀ ਇਹ ਵੰਡ ਹੁੰਦੀ ਰਹੀ, ਉਹਦੇ ਵਿੱਚ ਜਿਹੜੇ ਬਾਕੀਆਂ ਵਾਸਤੇ ਅਸੂਲ ਸੀ ਪੰਜਾਬ ਵਾਸਤੇ, ਉਹ ਵੀ ਤੋੜੇ ਗਏ ਸੀ। ਔਰ ਦੁਖਾਂ ਤੇ ਇਹ ਹੈ ਕਿ ਪੰਜਾਬ ਦੇ ਸਿਆਸਤਦਾਨ ਨੇ ਉਹ ਮੰਨ ਲਏ, ਜਦ ਕਿ ਮੰਨਣਾ ਇਹ ਚਾਹੀਏ, ਕਿਉਂਕਿ ਇਹਨਾਂ ਨੂੰ ਐਂ ਹੋ ਗਿਆ ਵੀ ਸਾਡੀ ਸਿੱਖ ਮੈਜੋਰਟੀ ਸਟੇਟ ਬਣ ਜੇ। ਇਹ ਪੰਜਾਬ ਨੂੰ ਅੱਜ ਜਿਹੜਾ ਸਿੱਖ ਹੈ ਉਹ ਇਹ ਸਮਝਦਾ ਹੈ ਵੀ ਪੰਜਾਬ ਸਾਡਾ ਹੀ ਆ, ਬਸ ਪੰਜਾਬੀ ਬੋਲੀ ਵੀ ਸਾਡੀ ਹੋਈ ਹੈ। ਜਦ ਤੁਸੀਂ ਕਿਸੇ ਚੀਜ਼ ਨੂੰ ਆਪਦੀ ਜੜ ਖਰੀਦ ਬਣਾਉਣੀ ਸ਼ੁਰੂ ਕਰ ਦਿਓ, ਪੰਜਾਬੀ ਬੋਲੀ ਪੰਜਾਬੀਆਂ ਦੀ ਹੈ, ਪੰਜਾਬ ਪੰਜਾਬੀਆਂ ਦਾ ਹੈ, ਔਰ ਪਾਕਿਸਤਾਨ 'ਚ ਵੀ ਪੰਜਾਬੀਆਂ ਦਾ ਝਗੜਾ ਪਿਆ ਹੋਇਆ, ਹਾਲਾਂਕਿ ਉੱਥੇ ਤਾਂ ਧਰਮ ਵੀ ਦੂਜਾ, ਬੋਲਦੇ ਉਹ ਪੰਜਾਬੀ ਨੇ, ਸ਼ਾਹਮੁਖੀ 'ਚ ਲਿਖਦੇ ਨੇ, ਅਤੇ ਪੰਜਾਬ ਦਾ ਝਗੜਾ ਬਾਕੀ ਸੇਮ ਦੇ ਨਾਲ, ਹੋਰ ਨਾਲ, ਬਲੋਚਾਂ ਨਾਲ। ਸੋ ਇਸ ਕਰਕੇ ਪੰਜਾਬੀ ਨੇਸ਼ਨ ਦੇ ਤੌਰ 'ਤੇ ਦੇਖਣ ਦੀ ਬਜਾਏ ਇਹਨੂੰ ਸਿੱਖ ਦੇ ਤੌਰ 'ਤੇ ਮੁੱਦਾ ਗਾ। ਪਾਣੀਆਂ ਦਾ ਮੁੱਦੇ ਨੂੰ ਵੀ ਇਹੀ ਮੰਨਿਆ ਜਾਂਦਾ ਹੈ ਜਿਵੇਂ ਸਿੱਖਣ ਦਾ ਮੁੱਦਾ, ਜਦ ਕਿ ਪਾਣੀ ਜਿਹੜਾ ਪੀਣ ਨੂੰ ਪਾਣੀ ਚਾਹੀਦਾ ਉਹ ਤਾਂ ਸਾਰੇ ਨੂੰ ਚਾਹੀਦਾ ਖੈਰ। ਪਰ ਜੇ ਆਪਾਂ ਖੇਤੀ ਵਾਸਤੇ ਵੀ ਗਿਣੀਏ ਤਾਂ ਖੇਤੀ 'ਚ ਪੰਜਾਬ 'ਚ ਕਿੰਨਾ ਹਿੱਸਾ ਜਿਹੜੇ ਸਿੱਖ ਕਿਸਾਨ ਨਹੀਂ ਹੈਗੇ, ਨੌਨ ਸਿੱਖ ਨੇ। ਢੋਲਵਾਹਾ, ਤਲਵਾੜਾ, ਮੁਕੇਰੀਆਂ, ਦਨੇਰਾ, ਨਰੋਟ ਮਹਿਰਾ, ਨਰੋਟ ਜਮਲ ਸਿੰਘ, ਪਠਾਨਕੋਟ, ਦੀਨਾ ਨਗਰ, ਇੱਥੇ ਕਿਹੜੇ ਨੇ, ਕਿੰਨੇ ਸਿੱਖ ਨੇ, ਗਿਣਤੀ ਦੇਖਿਓ। ਇੱਦਾਂ ਹੀ ਇੱਧਰ ਅਬੋਹਰ, ਫਾਜ਼ਿਲਕਾ, ਸੀਤੋ ਗੁੰਨੋ। ਸੋ ਇਸ ਕਰਕੇ ਇਹ ਮੁੱਦਾ ਪੰਜਾਬ ਦਾ ਹੈ, ਪੰਜਾਬ ਦੀ ਵੰਡ ਦਾ, ਅਸੂਲ ਵੀ ਪੰਜਾਬ ਦੀ ਵੰਡ ਦਾ। ਜਿਹੜਾ ਪਾਣੀਆਂ ਦਾ ਮੁੱਦਾ ਖੜਾ ਹੋਇਆ ਪੰਜਾਬ ਦੀ ਵੰਡ ਦੇ ਉੱਤੇ ਖੜਾ ਹੋਇਆ, ਨਹੀਂ ਤਾਂ ਪਹਿਲਾਂ ਕੋਈ ਮੁੱਦਾ ਨਹੀਂ ਸੀ। ਸੋ ਜੇ ਪੰਜਾਬ ਦੀ ਵੰਡ ਦਾ ਮੁੱਦਾ ਹੈ ਤਾਂ ਇਸ਼ੂ ਇਹ ਰੇਜ਼ ਕਰਨਾ ਚਾਹੁੰਦਾ ਵੀ ਭਾਈ ਜਿਵੇਂ ਬਾਕੀ ਪੰਜਾਬ ਤੁਸੀਂ ਬਾਕੀ ਸੂਬੇ ਵੰਡੇ ਨੇ, ਸਾਡੇ ਸੂਬੇ ਨਾਲ ਕਿਉਂ ਧੱਕਾ ਕਰੇ, ਉਦੋਂ ਕਿਉਂ ਮੰਨਿਆ ਗਿਆ। ਉਸ ਤੋਂ ਅੱਗੇ ਪੰਜਾਬ ਦੇ ਡੈਮਾਂ ਦਾ ਸਵਾਲ ਹੈ। ਡੈਮਾਂ ਦਾ ਕਾਨੂੰਨ 2019 'ਚ ਪਾਸ ਹੋਇਆ, ਉਦੋਂ ਤਾਂ ਪੰਜਾਬ ਦੇ ਸਿੱਖਾਂ ਦੀ ਧਿਰ ਉੱਥੇ ਮੰਤਰੀ ਸੀਗੀ, ਫਿਰ ਉਦੋਂ ਕਿਉਂ ਨਹੀਂ ਮੰਨਿਆ, ਉਦੋਂ ਕਿਉਂ ਪਾਸ ਹੋਣ ਦਿੱਤਾ, ਕਿਉਂ ਨਹੀਂ ਵਿਰੋਧ ਕਰਿਆ। ਸੋ ਮੈਂ ਇਹ ਕਹਿਣਾ। ਸੋ ਇਸ ਕਰਕੇ ਜੇ ਤਾਂ ਅਸੀਂ ਇਹ ਆਸ ਰੱਖੀਏ ਵੀ ਇੱਥੇ ਹੁਣ ਭਗਵੰਤ ਮਾਨ ਦੀ ਸਰਕਾਰ ਸ਼ਾਇਦ ਬਹੁਤ ਕੁਛ ਕਰੂ, ਹਰੇਕ ਕਹਿੰਦਾ ਅਸੀਂ ਟਿੱਪਣੀ ਪਾਣੀ ਨਹੀਂ ਜਾਣ ਦਿੰਦੇ, ਉਹ ਬੀਜੇਪੀ ਵੀ ਕਹਿੰਦੀ ਹੈ ਪੰਜਾਬ ਦੀ, ਇਹ ਕਹਿਣ ਨਾਲ ਤਾਂ ਹੋਣਾ ਨਹੀਂ। ਕਾਉਂਸਲ ਦੀ ਮੀਟਿੰਗ ਦੇ ਵਿੱਚ ਹਰਜੋਤ ਸਿੰਘ ਬੈਂਸ ਕਹਿ ਦਿੰਦੇ ਨੇ ਕਿ ਨਵਾਂ ਟ੍ਰਿਬਿਊਨਲ ਕਾਇਮ ਕੀਤਾ ਜਾਵੇ। ਜੇ ਟ੍ਰਿਬਿਊਨਲ ਕਾਇਮ ਹੁੰਦਾ ਤਾਂ ਫਿਰ ਕੀ ਉਹਦਾ ਸਟੈਂਡ ਰਹਿ ਸਕਦਾ। ਮੈਂ ਆਉਣਾ ਇਸ ਗੱਲ 'ਤੇ। ਫਿਰ ਟ੍ਰਿਬਿਊਨਲਾਂ ਦਾ ਕਾਨੂੰਨ ਬਣਾਇਆ, ਅਕਾਲੀਆਂ ਨੇ ਉਹਦੇ ਹੱਕ 'ਚ ਵੋਟ ਪਾਈ ਲੋਕ ਸਭਾ 'ਚ, ਬਾਅਦ 'ਚ ਇਹਨੂੰ ਪਤਾ ਲੱਗੇ ਵੀ ਤਾਂ ਪੰਗਾ ਪੈ ਜੀ ਸਾਨੂੰ ਵੀ, ਬਾਅਦ 'ਚ ਫਿਰ ਰਾਜ ਸਭਾ ਜਾ ਕੇ ਉਹ ਰੋਕਿਆ। ਉਦੋਂ ਇਹ ਬਾਜ਼ਾਰ 'ਚ ਸੀਗਾ, ਪਿਛਲੇ ਸਾਲ ਦੀ ਗੱਲ ਹੈ। ਹੁਣ ਸਵਾਲ ਇਹ ਹੈ ਕਿ ਜਦ ਪੰਜਾਬ ਦੇ ਨਾਲ ਪਹਿਲੀ ਗੱਲ ਪਾਣੀ ਪੰਜਾਬ ਕੋਲ ਵੱਧ ਹੈ ਨਹੀਂ ਹੈ, ਇਹ ਦੂਜਾ ਸਵਾਲ ਹੈ। ਪਹਿਲਾ ਸਵਾਲ ਹੈ ਪਾਣੀ 'ਚ ਹੱਕ ਕਿਹਦਾ। ਜੇ ਹੱਕ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਤੁਸੀਂ ਅੰਤਰਰਾਸ਼ਟਰੀ ਦੇਖ ਲਓ, ਅਮਰੀਕਾ ਦੇ ਅਤੇ ਮੈਕਸੀਕੋ ਦਾ ਝਗੜਾ ਸੀ, ਜਾਰਡਨ ਦਰਿਆ ਦਾ ਝਗੜਾ ਸੀ, ਅਤੇ ਫਿਰ ਆਪਣਾ ਨੀਲ ਦਾ ਸੀ। ਇਹ ਦਰਿਆਵਾਂ ਦੇ ਜਿਹੜੇ ਫੈਸਲੇ ਹੋਏ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਜਾਂ ਸਾਡਾ ਪਾਕਿਸਤਾਨ ਤੋਂ ਪਾਣੀ ਦਾ ਸੀ, ਇਹ ਵੀ ਤਾਂ ਕਿਸੇ ਅਸੂਲ 'ਤੇ ਹੋਏ ਨੇ ਨਾ। ਉਹ ਅਸੂਲ ਦੇਖ ਲਓ ਤੁਸੀਂ। ਜੇ ਉਹ ਨਹੀਂ ਦੇਖਣਾ, ਦੋ ਘੜੀ ਤੁਸੀਂ ਕਹਿੰਦੇ ਨਹੀਂ ਜੋ ਆਏ ਆ ਫਲਾਣਾ ਕਹਾਣੀਆਂ ਪਾਉਂਦੇ ਹੋ, ਫਿਰ ਤੁਸੀਂ ਜਿਹੜਾ 1868 ਦੇ ਵਿੱਚ ਜਦ ਸਤਲੁਜ ਦੇ ਵਿੱਚੋਂ ਸਰਹੰਦ ਕਨਾਲ ਨਿਕਲਣ ਲੱਗੀ, ਉਹ ਦੇਖ ਲਓ। 1873 ਦਾ ਕਾਨੂੰਨ ਦੇਖ ਲਓ ਪਾਣੀਆਂ ਦਾ, ਜਿਹੜਾ ਅੰਗਰੇਜ਼ ਸਰਕਾਰ ਨੇ ਬਣਾਇਆ। ਫਿਰ ਤੁਸੀਂ ਜਦ ਰਾਜਸਥਾਨ ਬੀਕਾਨੇਰ ਨੇ ਪਾਣੀ ਮੰਗਿਆ,
ਪਟਿਆਲਾ ਸਟੇਟ ਨੇ ਪਾਣੀ ਮੰਗਿਆ, ਉਹ 'ਤੇ ਦੇਖ ਲਓ ਵੀ ਅੰਗਰੇਜ਼ ਦਾ ਕੀ ਫੈਸਲਾ ਸੀ। ਫਿਰ ਉਸ ਤੋਂ ਬਾਅਦ ਜਿਹੜਾ ਸੰਵਿਧਾਨ ਹੈ, ਉਹ ਪਈ ਹੈ ਸੰਵਿਧਾਨ ਦੀ ਕਾਪੀ ਸਾਹਮਣੇ। ਸੰਵਿਧਾਨ ਦੇ ਵਿੱਚ ਕੀ ਪ੍ਰਾਵਧਾਨ ਹੈ? ਕੇਂਦਰ ਦੀ ਦਖਲਅੰਦਾਜ਼ੀ ਸਿਰਫ ਜਿਹੜੇ ਅੰਤਰ ਰਾਜੀ ਰਿਵਰ ਹੋਣ, ਦਰਿਆ ਹੋਣ, ਉਹਨਾਂ 'ਤੇ ਹੈ। ਰਾਵੀ ਤਾਂ ਕੋਈ ਅੰਤਰ ਰਾਜੀ ਨਹੀਂ। ਰਾਵੀ ਤਾਂ ਇੱਥੋਂ ਜਾਂਦਾ ਹੈ ਸਿੱਧਾ ਪਾਕਿਸਤਾਨ ਦੇ ਰਾਹੀਂ, ਉਹਦੇ 'ਚ ਪਾਕਿਸਤਾਨ ਵੱਲੋਂ ਹੀ ਆਉਂਦਾ, ਪਾਕਿਸਤਾਨ ਵੱਲ ਹੀ ਚਲਾ ਜਾਂਦਾ, ਸਿੰਧ 'ਚ ਮਿਲ ਜਾਂਦਾ। ਸਤਲੁਜ ਦਾ ਵੀ ਇਹੀ ਹਾਲ ਹੈ, ਬਿਆਸ ਦਾ ਵੀ ਇਹੀ ਹਾਲ ਹੈ। ਕਿਤੇ 1 ਇੰਚ ਉਹਦਾ ਤੈਅ ਦਿਖਾ ਦਿਓ ਕਿੱਥੇ ਉਹਨੂੰ ਛੂੰਹਦਾ ਹੈ, ਹਰਿਆਣੇ ਨੂੰ ਜਾਂ ਰਾਜਸਥਾਨ ਨੂੰ। ਫਿਰ ਤੁਸੀਂ ਜਿਹੜੇ ਭਾਰਤ ਦੇ ਵਿੱਚ ਬਾਕੀ ਦਰਿਆਵਾਂ ਦਾ ਹੋਇਆ, ਕ੍ਰਿਸ਼ਨ ਪਨੇਰ ਪ੍ਰੋਜੈਕਟ ਸੀ, ਉਹਦਾ ਦੇਖ ਲਓ। ਆਂਧਰਾ ਜੇ ਜਦ ਵੰਡ ਹੋਣੀ ਸੀ, ਉਹ ਮਦਰਾਸ ਨਾਲ ਨਿਕਲਿਆ ਆਂਧਰਾ। ਹੁਣ ਤਾਂ ਆਂਧਰਾ 'ਚ ਅੱਗੇ ਵੀ 2 'ਚ ਵੰਡਿਆ ਗਿਆ ਨਾ, ਪਹਿਲਾਂ ਆਂਧਰਾ ਵੀ ਮਦਰਾਸ ਤੋਂ ਨਿਕਲਿਆ ਸੀ ਜੀ। ਉਦੋਂ ਉਹਦੇ ਹੋ ਗਿਆ, ਉੱਥੇ ਪ੍ਰੋਜੈਕਟ ਬਣਾਉਣ ਲੱਗੇ ਸੀ ਵੀ ਮਦਰਾਸ ਨੂੰ ਪਾਣੀ ਦੇਵਾਂਗੇ। ਉਹਨਾਂ ਨੇ ਰੌਲਾ ਪਾ ਲਿਆ ਵੀ ਅਸੀਂ ਤਾਂ ਆਪਦਾ ਸੂਬਾ ਵੱਖ ਮੰਗ ਰਹੇ ਹਾਂ, ਜੇ ਹੁਣ ਤੁਸੀਂ ਇਹਨਾਂ ਨੂੰ ਪਾਣੀ ਦੇਤਾ ਫਿਰ ਮੁੜ ਕੇ ਅਸੀਂ ਲੈ ਨਹੀਂ ਸਕਣਾ ਵਾਪਸ। ਉਹ ਪ੍ਰੋਜੈਕਟ ਉਹਨਾਂ ਚਿਰ ਬਣਿਆ ਨਹੀਂ ਜਿੰਨਾ ਚਿਰ ਬਣਿਆ। ਜਿੱਦੇ ਬਣਿਆ ਉਹਦੇ ਫਿਰ ਉਹਨੂੰ ਮਦਰਾਸ ਨੂੰ ਪਾਣੀ ਕਿਹਨੇ ਦੇਣਾ ਸੀ, ਕਿਉਂਕਿ ਤਾਂ ਦਰਿਆ ਉੱਧਰ ਜਾਂਦਾ ਹੀ ਨਹੀਂ। ਪਰ ਜਦ ਇਕੱਠਾ ਸੀ ਸੂਬਾ, ਉਦੋਂ ਤਾਂ ਸਾਂਝਾ ਆਉਂਦਾ ਸਾਰਿਆਂ ਦਾ ਹੀ ਆ। ਸੋ ਇਸ ਕਰਕੇ ਤੁਸੀਂ ਉਹ ਵੀ ਨਹੀਂ ਮੰਨਦੇ। ਫਿਰ 1956 ਤੁਸੀਂ ਕਾਨੂੰਨ ਬਣਾਇਆ, ਉਹ 'ਚ ਹੁਣ ਜੋ ਮਰਜ਼ੀ ਤਰਮੀਮ ਕਰਤੀ, ਉਹਨੂੰ ਮੰਨ ਲਓ। ਫਿਰ 1/11/66 ਨੂੰ ਜਿਹੜਾ ਤੁਸੀਂ ਨੋਟੀਫਾਈ ਕਰਿਆ, ਜਿਹੜਾ ਗਲਤ ਹੈ, ਜਿਹਦੇ ਨਾਲ ਅਸੀਂ ਸਹਿਮਤ ਨਹੀਂ, ਤੁਸੀਂ ਉਹਦੀ ਸੈਕਸ਼ਨ 78 ਨੂੰ ਪੜ੍ਹ ਲਓ ਵੀ ਉਹ ਕੀ ਕਹਿੰਦੀ ਹੈ। ਤੁਸੀਂ ਉਹ ਕਰ ਦਿਓ। ਸੋ ਕੋਈ ਵੀ ਨਹੀਂ ਕਰਨ ਨੂੰ ਤਿਆਰ। ਦੇ ਦਿਓ ਜੀ ਪਾਣੀ, ਦੇ ਦਿਓ ਜੀ, ਦੇ ਦਿਓ ਜੀ, ਦੇ ਦਿਓ ਜੀ। ਇਹ ਕਹੀ ਸਾਡੇ ਕੋਲ ਪਾਣੀ ਵਾਧੂ ਨਹੀਂ ਜੀ, ਸਾਡੇ ਕੋਲ ਪਾਣੀ ਵਾਧੂ ਨਹੀਂ ਜੀ। ਜੇ ਵਾਧੂ ਨਾ ਹੋਵੇ, ਜੇ ਹਰਿਆਣਾ ਦਾ ਹਿੱਸਾ ਹੋਵੇ ਫਿਰ ਦੇਣਾ ਨਹੀਂ, ਪਰ ਜੇ ਵਾਧੂ ਵੀ ਹੋਵੇ ਫਿਰ ਜ਼ਰੂਰ ਹਰਿਆਣਾ ਨੂੰ ਦੇਣਾ। ਆਪਣੀ ਮਰਜ਼ੀ ਆ, ਦੇ ਦਈਏ ਨਾ ਦੇ ਦਈਏ, ਉਹ ਵੱਖਰੀ ਗੱਲ ਹੈ। ਕਹਿੰਦੇ ਕਿ ਜੇ ਸੋ ਵਾਧੂ ਨਾ ਵਾਧੂ ਦਾ ਇਹਦੇ 'ਚ ਪਹਿਲਾ ਸਵਾਲ ਨਹੀਂ ਹੈ। ਪਹਿਲਾ ਸਵਾਲ ਹੈ ਕਿਹਦਾ। ਮੈਂ ਤੁਹਾਡਾ ਖੋਲ੍ਹ ਲੈਣਾ, ਫਿਰ ਮੈਂ ਕਹਿਣਾ ਤੁਸੀਂ ਐਂ ਕਰਿਆ ਕਰੋ ਯਾਰ, ਇੱਕ ਦਿਨ ਵਰਤਦਾ ਕਰੋ ਇਸ ਨੂੰ, ਇਹ ਇਨਸਾਫ ਹੋਊਗਾ। ਤੁਸੀਂ ਉਹਦਾ ਹੱਕ ਹੀ ਨਾ ਜਤਾਓ ਵੀ ਇਹ ਤਾਂ ਹੈ ਹੀ ਮੇਰਾ ਜੀ, ਤੁਸੀਂ 1 ਦਿਨ 2 ਦਿਨ ਦੀ ਕਿਹੜੀ ਗੱਲ ਕਰਦੇ ਹੋ। ਤੁਸੀਂ ਕਹੋ ਦੇਖੋ ਜੀ ਮੈਨੂੰ ਵੀ ਸਰਦਾ ਨਹੀਂ, ਤੁਸੀਂ ਇਹ ਕਹਿਣ ਦੀ ਬਜਾਏ ਕਿ ਮੇਰਾ ਕੈਮਰਾ, ਤੁਸੀਂ ਇਹ ਕਹੀ ਜਾਓ ਕਿ ਮੈਨੂੰ ਸਰਦਾ ਨਹੀਂ ਜੀ, ਮੇਰੇ ਕੋਲ ਪਹਿਲਾਂ ਹੀ ਔਖਾ ਹੈ ਜੀ, ਮੇਰੇ ਕੋਲ ਤਾਂ ਇੱਕੋ ਹੀ ਕੈਮਰਾ ਹੈ ਜੀ। ਫਿਰ ਤਾਂ ਤੁਸੀਂ ਹਾਰੋਗੇ ਨਾ। ਪਹਿਲਾਂ ਤੁਸੀਂ ਕਹੋ ਜੀ ਹੈ ਹੀ ਮੇਰਾ, ਫਿਰ ਤੁਸੀਂ ਕਹੋ ਵੀ ਬਲਕਿ ਮੇਰੇ ਕੋਲ ਤਾਂ ਇੱਕੋ ਹੀ ਹੈ ਜੀ, ਮੈਂ ਤਾਂ ਤੁਹਾਨੂੰ ਸਪੇਅਰ ਵੀ ਨਹੀਂ ਕਰ ਸਕਦਾ। ਇਹ ਅਗਲੀ ਗੱਲ ਹੈ। ਸੋ ਇਸ ਕਰਕੇ ਅਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਕੋਈ ਪਾਰਟੀ ਨੇ ਸਟੈਂਡ ਨਹੀਂ ਲਿਆ, ਕਿਸੇ ਨੇ ਨਾ। ਰੌਲਾ ਪਾਉਂਦੇ ਨੇ ਰੋਜ਼ ਰਿਪੇਰੀਅਨ ਇਹਨੂੰ ਪਿੱਛੋਂ ਵੀ ਰਿਪੇਰੀਅਨ ਲੱਗ ਕੀ ਆ। ਜਿਹੜਾ ਸਿਆਸਤਦਾਨ ਹੈ ਪਲੀਡ ਉਹਨੇ ਕਰਨਾ ਨਾ ਜਾ ਕੇ, ਉਹਨੂੰ ਪਿੱਛੋਂ ਵੀ ਰਿਪੇਰੀਅਨ ਦਾ ਤੇਰਾ ਮਤਲਬ ਕੀ ਹੈ। ਤੂੰ ਦੱਸ ਕਿਵੇਂ ਕਹਿਣਾ ਵੀ ਸਤਲੁਜ ਜਿਹੜਾ ਹਰਿਆਣਾ ਉਹਦਾ ਰਿਪੇਰੀਅਨ ਨਹੀਂ ਹੈ, ਹੈ ਨਹੀਂ ਉਹ, ਪਰ ਤੂੰ ਦੱਸ ਕਿਵੇਂ ਕਹਿਣਾ। ਉਹਨੂੰ ਪਤਾ ਤਾਂ ਹੋਣਾ ਚਾਹੀਦਾ ਨਾ। ਉੱਥੇ ਅਗਲੇ ਤਕਨੀਕੀ ਸਵਾਲ ਲੈ ਕੇ ਆਉਣਗੇ, ਉਹਦਾ ਜਵਾਬ ਤਾਂ ਦੇਣਾ ਪਊਗਾ ਨਾ। ਸੋ ਇਸ ਕਰਕੇ ਜਦ ਤੱਕ ਤੁਸੀਂ ਮੁੱਦੇ ਨੂੰ ਗਹਿਰਾਈ 'ਚ ਨਹੀਂ ਸਮਝਦੇ, ਇਹ ਕੀ ਕਰਦੇ ਨੇ, ਅੰਕੜੇ ਦੇਣੇ ਸ਼ੁਰੂ ਕਰ ਦਿੰਦੇ ਨੇ। ਇੰਨੇ MF ਪਾਣੀ ਜੀ, ਇੰਨੇ ਮਿਲੀਅਨ ਏਕੜ ਫੁੱਟ ਪਾਣੀ ਜੀ। ਉਹ ਭਾਈ ਇਹਨਾਂ ਗੱਲਾਂ ਦੀ ਆਪੇ ਇੰਜੀਨੀਅਰ ਫੈਸਲੇ ਕਰਦੇ ਰਹਿਣਗੇ, ਕਿੰਨੇ ਮਿਲੀਅਨ ਏਕੜ ਹੈਗਾ, ਕਿੰਨੇ ਨਹੀਂ ਹੈਗਾ। ਤੁਸੀਂ ਤਾਂ ਮੋਟੀ ਗੱਲ ਕਰਨੀ ਹੈ ਕਿ ਜੀ ਦਰਿਆ ਸਾਡੇ 'ਚ ਵਗਦੇ ਨੇ। ਦੂਜਾ ਸਵਾਲ ਨਹੀਂ ਕਰਦੇ। ਸਾਰੇ ਭਾਰਤ 'ਚ ਸਾਡੇ ਸਿਆਸਤਦਾਨਾਂ ਨੂੰ ਪੁੱਛ ਕੇ ਦੇਖ ਲਓ, ਕਹਿੰਦੇ ਜੀ ਅਸੀਂ ਪਾਕਿਸਤਾਨ ਤੋਂ ਪਾਣੀ ਮੁੱਲ ਲਿਆ ਸੀ ਭਾਰਤ ਸਰਕਾਰ ਨੇ ਪੈਸੇ ਦੇ ਕੇ। ਰਾਵੀ ਦਾ ਪਾਣੀ ਮੁੱਲ ਲਿਆ ਸੀ, ਇਹ ਗਲਤ ਹੈ। ਕੋਈ ਪਾਣੀ ਨਹੀਂ ਮੁੱਲ ਲਿਆ। 70% ਪਾਣੀ ਪਾਕਿਸਤਾਨ ਦੇ ਦਰਿਆਵਾਂ 'ਚ ਵਗਦਾ ਹੈ। ਸਾਨੂੰ ਤਾਂ 60%, ਸਾਨੂੰ ਤਾਂ 40% ਹੀ ਮਿਲਿਆ ਸੀ। ਹਾਲਾਂਕਿ ਮੁਲਕ ਸਾਡਾ ਵੱਡਾ ਸੀ, ਪਰ ਕਿਉਂਕਿ ਰਿਪੀਰੀਅਨ ਅਸੂਲ ਸੀ, ਉਹਨਾਂ ਦੇ ਉੱਥੇ ਵਗਦੇ ਸੀ ਪੂਰੇ, ਇਹ ਸਾਡੇ ਵਾਲੇ 'ਚ ਵਗਦੇ ਸੀ। ਨਹੀਂ ਤਾਂ ਅਸੀਂ ਤਾਂ ਵੱਡਾ ਮੁਲਕ ਸੀਗੇ, ਸਾਨੂੰ ਤਾਂ ਜ਼ਿਆਦਾ ਪਾਣੀ ਮਿਲਣਾ ਚਾਹੀਦਾ ਸੀ। ਭਾਰਤ ਤਾਂ ਇਕੱਠਾ ਸੀ ਨਾ ਪਹਿਲਾਂ। 6 ਦਰਿਆਵਾਂ 'ਚ ਸਿੰਧ, ਚਨਾਬ, ਜੇਹਲਮ, ਰਾਵੀ, ਬਿਆਸ ਤੇ ਸਤਲੁਜ, ਇਹ 5-6 ਸਿੰਧ 'ਚ ਪੈਂਦੇ ਨੇ। ਫਿਰ ਤਾਂ ਸਾਨੂੰ ਜ਼ਿਆਦਾ ਮਿਲਣਾ ਚਾਹੀਦਾ ਸੀ, ਜੇ ਗਿਣਤੀ ਦੇ ਹਿਸਾਬ ਨਾਲ ਵੀ ਉਹਨਾਂ ਦੀ ਆਬਾਦੀ ਵੀ ਸਾਡੇ ਜ਼ਿਆਦਾ, ਏਰੀਆ ਵੀ ਭਾਰਤ ਦਾ ਜ਼ਿਆਦਾ, ਠੀਕ ਹੈ। ਦਰਿਆ ਵੀ ਭਾਰਤ 'ਚ ਹੀ ਵਗਦੇ ਸੀ ਉਹ, ਔਰ ਬੜੇ ਪੁਰਾਣੇ ਜ਼ਮਾਨੇ 'ਚ ਉਹਨੂੰ ਕਿਹਾ ਜਾਂਦਾ ਭਾਰਤ 'ਚ ਵਗਦੇ ਨੇ, ਪਰ ਕਿਉਂਕਿ ਉਹ ਰਿਪੇਰੀਅਨ ਸੀਗੇ ਉਹਦੇ। ਡਾਕਟਰ ਸਾਹਿਬ ਇੱਕ ਸਾਂਝਾ ਜਿਹਾ ਸਵਾਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਭਾਰਤ ਦੇ ਗ੍ਰਹਿ ਮੰਤਰੀ ਬਿਆਨ ਦਿੰਦੇ ਨੇ ਕਿ
ਪੰਜਾਬ ਦੇ ਸਰੋਤਾਂ ਦੇ ਵਿੱਚੋਂ ਪਾਣੀ ਦੇਣਾ ਚਾਹੀਦਾ। ਕੀ ਲੱਗਦਾ ਕਿੰਨੇ ਕੁ ਸਰੋਤ ਬਚੇ? ਪਹਿਲਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ, ਹੋਰਨਾਂ ਸੂਬਿਆਂ ਨੂੰ ਜਾ ਰਿਹਾ, ਫਿਰ ਪੰਜਾਬ ਦੇ ਕੋਲ ਪਾਣੀ ਕਿੰਨਾ ਕੁ ਬਚਦਾ ਜਿਹੜਾ ਦੇਣ ਦੀ ਜ਼ਰੂਰਤ ਹੈ? ਫਿਰ ਤੁਸੀਂ ਉਸੇ ਗੱਲ ਤੇ ਆਉਂਦੇ ਹੋ। ਪਹਿਲਾਂ ਜਿੰਨਾ ਜਿਹੜਾ ਗ੍ਰਹਿ ਮੰਤਰੀ ਦਾ ਬਹੁਤ ਕੁਝ ਕਹਿੰਦੇ ਨੇ, ਗ੍ਰਹਿ ਮੰਤਰੀ ਉਹਨਾਂ ਨੂੰ ਕਹਤਾ ਵੀ 10 ਏਕੜ ਜ਼ਮੀਨ ਤੁਹਾਨੂੰ ਚੰਡੀਗੜ੍ਹ 'ਚ ਦੇ ਦਿੰਦੇ, ਹਰਿਆਣੇ ਨੂੰ ਕਹਤਾ, ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ। ਗ੍ਰਹਿ ਮੰਤਰੀ ਨੇ ਤਾਂ ਬਹੁਤ ਕੁਝ ਕਰਿਆ ਹੋਇਆ। ਗ੍ਰਹਿ ਮੰਤਰੀ ਤਾਂ ਕੁਝ ਵੀ ਕਿਸੇ ਵੀ ਗੱਲ ਦੇ ਉੱਤੇ ਕਹਿ ਰਹੇ ਨੇ, ਠੀਕ ਆ, ਉਹ ਗ੍ਰਹਿ ਮੰਤਰੀ ਨੇ, ਪਰ ਕੋਈ ਅਸੂਲ ਦੇ ਨਾਲ ਹੁੰਦਾ ਫੈਸਲਾ। ਅਸੂਲ ਤਾਂ ਹੈ ਨਹੀਂ, ਬਲਕਿ ਹੁਣ ਤਾਂ ਹੋਰ ਹੀ ਪਾਸੇ ਤੋੜਿਆ ਜਾ ਰਿਹਾ ਪੰਜਾਬ ਨੂੰ। 84 ਵਾਲਾ ਮੁੜ ਕੇ ਹਾਲ ਕਰਿਆ ਜਾ ਰਿਹਾ ਹੈ ਤਾਂ ਕਿ ਕਾਕੇ ਫੇਰ ਦੁਬਾਰਾ ਰਾਜ ਕਰਨ ਲੱਗ ਜਾਣ। ਹੁਣ ਤੀਜੀ ਪੀੜ੍ਹੀ ਦੀ ਵਾਰੀ ਹੈ ਨਾ, ਤੀਜੀ ਪੀੜ੍ਹੀ ਲਿਆਉਣ ਵਾਸਤੇ ਜ਼ਰੂਰੀ ਹੈ ਵੀ ਜਿਹੜਾ ਨਵਾਂ ਨੌਜਵਾਨ ਉੱਠ ਰਿਹਾ ਸਿਆਸਤ 'ਚ ਉਹ ਨਾ ਅੱਗੇ ਆਵੇ। ਉਹਨਾਂ ਦੇ ਕਾਕੇ ਤਾਂ ਹੀ ਆਉਣਗੇ ਜੋ ਨੌਜਵਾਨ ਕਿਤੇ ਨਾ ਕਿਤੇ ਤਾਂ ਕਿਸੇ ਕੁਰਾਹੇ ਪੈਂਦਾ ਹੈ, ਕਿਤੇ ਗੜਬੜ ਹੁੰਦੀ ਹੈ। ਪਹਿਲਾਂ ਵੀ ਤਾਂ ਇਹੀ ਹੋਇਆ, ਤੁਸੀਂ ਦੱਸ ਦਿਓ। ਬਾਦਲ ਸਾਹਿਬ ਦਾ ਬੇਟਾ ਵੀ, ਕਰਮੇਟਾ ਵੀ, ਨੌਂ ਵੀ ਸਾਰੇ ਮੰਤਰੀ ਸੀਗੇ ਨਾ, ਉਹ ਕਿਵੇਂ ਬਣ ਗਏ? ਇੱਕੋ ਪਰਿਵਾਰ ਦੇ 5, ਉਹ ਤਾਂ ਹੀ ਬਣੇ ਨਾ, ਦੂਜਾ ਕੋਈ ਰਿਹਾ ਨਹੀਂ। ਇਹਨਾਂ ਦੇ ਉਹ ਤਾਂ ਜਿਹੜੇ ਹੁਣ ਦੂਜੀ ਪੀੜ੍ਹੀ ਸੀ ਉਹ ਤਾਂ ਬਾਹਰ ਪੜ੍ਹਦੀ ਰਹੀ। ਪਹਿਲਾਂ ਦੋਨਾਂ ਨੂੰ ਆਪਦੇ ਪਰਿਵਾਰ 'ਚ ਹੀ ਰੱਖਿਆ, ਫਿਰ ਪਰਿਵਾਰ ਝਗੜਾ ਪੈ ਗਿਆ, ਫਿਰ ਇੱਕ ਨੂੰ ਕਾਂਗਰਸ 'ਚ ਭੇਜਦਾ, ਇੱਕ ਦੂਜੇ ਪਾਸੇ ਹੋ ਗਿਆ। ਰਾਜਨੀਤਿਕ ਲੋਕ ਆਪਣੀ ਸੌੜੀ ਰਾਜਨੀਤੀ ਕਰਦੇ ਨੇ, ਪਰ ਪੰਜਾਬ ਦੇ ਲੋਕ ਸਮਝਣ ਵਾਸਤੇ ਤਿਆਰ ਹੈ। ਨਹੀਂ, ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਉਹਨਾਂ ਨਹੀਂ ਲੀਡ ਕਰਨਾ, ਉਹ ਇਸ ਕਰਕੇ ਉਹਨਾਂ ਨੂੰ ਤੁਸੀਂ ਪਾਗਲ ਬਣਾ ਰਹੇ ਹੋ। ਜਦ ਤੁਸੀਂ ਪੜ੍ਹਾਈ ਨਹੀਂ ਕਰਾਉਣੀ ਸਕੂਲਾਂ 'ਚ, ਤੁਸੀਂ ਸਿੱਖੀ ਦਾ ਇਤਿਹਾਸ ਨਹੀਂ ਪੜ੍ਹਾਉਣਾ, ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਉਣਾ, ਤੁਸੀਂ ਗੁਰਬਾਣੀ ਦੀ ਗੱਲ ਨਹੀਂ ਕਰਨੀ, ਅਤੇ ਫਿਰ ਤੁਸੀਂ ਜਾਤ ਪਾਤ ਦਾ ਜ਼ਿਆਦਾ ਜ਼ੋਰ ਲਾ ਕੇ ਰੱਖਣਾ। 31.94% ਆਬਾਦੀ ਹੈ ਸ਼ੈਡਿਊਲਡ ਕਾਸਟਾਂ ਦੀ, ਉਹਨਾਂ ਨੂੰ ਤੁਸੀਂ ਬੰਦੇ ਹੀ ਨਹੀਂ ਸਮਝਦੇ। ਪਾਣੀ ਦਾ ਜਿਹੜਾ ਮਾਮਲਾ ਹੈ ਉਹ 31.94% ਤੁਸੀਂ ਉਹਨਾਂ ਦੀ ਆਬਾਦੀ ਕੱਢਤੀ, ਠੀਕ ਹੋ ਗਿਆ। ਉਹਨਾਂ ਨੂੰ ਵਿੱਚੇ ਰਲਾ ਕੇ ਜੇ ਹਿੰਦੂਆਂ ਦੀ ਗਿਣਨੇ ਤਾਂ 37.5% ਹੈ, ਉਹ ਵੀ ਤੁਸੀਂ ਬਾਹਰ ਕੱਢਤੀ ਵੀ ਇਹ ਤਾਂ ਜੀ ਪਾਣੀ ਦੇ ਸਾਡੇ ਉਲਟ ਨੇ। ਕੁਛ ਉਹ ਹੈਗੇ ਵੀ, ਕਈ ਤਾਂ ਇਹੀ ਸਮਝਦੇ ਨਾ, ਉਹਨਾਂ ਨੂੰ ਐਂ ਨਹੀਂ ਪਤਾ ਵੀ ਆਹ ਚੰਡੀਗੜ੍ਹ 'ਚ ਵੀ ਪਾਣੀ ਮਿਲਣਾ ਬੰਦ ਹੋ ਜੂ ਜੇ ਪੰਜਾਬ ਨੇ ਬੰਦ ਕਰ ਲਿਆ। ਆ ਕਜੋਡੀ ਵਾਟਰ ਵਰਕਸ ਉੱਥੋਂ ਹੀ ਆਉਂਦਾ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ। ਇੱਦਾਂ ਹੀ ਸਿੱਖ ਯੂਥ ਨੂੰ ਅੱਜ ਭੜਕਾਇਆ ਜਾ ਰਿਹਾ, ਉਹਨੂੰ ਵੀ ਪਤਾ ਨਹੀਂ ਵੀ ਇਹਦਾ ਮਤਲਬ ਕੀ ਹੈ। ਜਦੋਂ ਉਹਨੂੰ ਮਤਲਬ ਨਹੀਂ ਪਤਾ, ਜਦੋਂ ਮਰਜ਼ੀ ਤਲਵਾਰ ਬਾਅਦ ਉਹ ਮੁੜ ਕੇ ਦੇਖੀ ਜੋ ਹੁੰਦਾ। ਫਿਰ ਜੇਲ੍ਹ 'ਚ ਕੋਈ ਸੜ ਜੂਗਾ, ਕੋਈ ਪੈਰੀਂ ਹੱਥ ਲਾ ਦੂਗਾ, ਕਿਸੇ ਦਾ ਮੁਕਾਬਲਾ ਝੂਠਾ ਬਣਾ ਦੇਣਗੇ। ਮੈਂ ਇਹ ਫੇਜ਼ ਦੇ ਵਿੱਚੋਂ ਦੀ ਲੰਘਿਆ। ਮੇਰੇ ਕੋਲ ਰੋਜ਼ ਹੀ ਲਾਸ਼ਾਂ ਆਉਂਦੀਆਂ ਸੀ, ਕਦੇ ਜੀ ਇਹਨੂੰ ਅੱਤਵਾਦੀ ਮਾਰ ਗਏ, ਜੀ ਉਹ ਖਾੜਕੂ ਮਾਰ ਗਏ, ਕਦੇ ਉਹ ਪੁਲਿਸ ਦੇ ਮੁਕਾਬਲੇ ਜਾਂ ਫੌਜ ਦੇ ਮੁਕਾਬਲੇ 'ਚ ਬੰਦੇ ਮਾਰੇ ਹੋਏ। ਮੇਰੇ ਕੋਲ ਮੈਂ ਪੋਸਟਮਾਰਟਮ ਕਰਦਾ ਰਿਹਾ ਉਹਨਾਂ ਦੇ। ਬਲੂ ਸਟਾਰ ਵਾਸਤੇ ਵੀ ਜਿਹੜੇ ਪੋਸਟਮਾਰਟਮ ਹੋਏ, ਮੇਰੇ ਦਸਤਾਂ 'ਚ ਗੁਰਦਾਸਪੁਰ ਦੀ ਟੀਮ ਗਈ 6 ਡਾਕਟਰਾਂ ਦੀ। ਸੋ ਮੈਂ ਸਾਰਾ ਭੁਗਤਿਆ ਹੋਇਆ, ਬਸ ਤੇ ਮਾਰਤੇ ਜੀ। ਸੋ ਮੈਂ ਇਹ ਅੱਖੀਂ ਦੇਖਿਆ ਸਾਰਾ ਕੁਝ ਵੀ ਕਿਵੇਂ ਹੁੰਦਾ ਨੌਜਵਾਨ ਦਾ ਘਾਣ। ਉਹ ਜਵਾਨੀ ਦਾ ਘਾਣ ਪੰਜਾਬ ਦਾ ਕਰਿਆ ਜਾ ਰਿਹਾ, ਹੁਣ ਵੀ ਕਰਿਆ ਜਾ ਰਿਹਾ। ਪਾਣੀ 'ਚ ਕੌਣ ਬੋਲ ਰਿਹਾ? ਸੋ ਇਸ ਕਰਕੇ ਅਮਿਤ ਸ਼ਾਹ ਜੀ ਤਾਂ ਤਕੜੇ ਹੋ ਕੇ ਗੱਲਾਂ ਕਰ ਰਹੇ ਨੇ ਇਹੋ ਜਿਹੀਆਂ, ਕਿਉਂਕਿ ਅਸੀਂ ਕਮਜ਼ੋਰ ਹਾਂ। ਔਰ ਉਹਨਾਂ ਨੂੰ ਪਤਾ ਵੀ ਇਹ ਜੇ ਲੜਨਗੇ ਤਾਂ ਅਸੀਂ ਇਹਨਾਂ ਦੀ ਲੜਾਈ 'ਚ ਪੰਗਾ ਪਾ ਸਕਦੇ ਹਾਂ। ਕਿਸਾਨਾਂ ਨੇ ਲੜਾਈ ਲੜੀ ਸੀ, ਉਦੋਂ ਵੀ ਪਹਿਲਾਂ ਇਹਨਾਂ ਨੇ ਬਹੁਤ ਗੱਲਾਂ ਕਹੀ ਸੀ। ਤਾਂ ਕਹਿੰਦੇ ਸਾਡੇ ਜੀ 35 ਕਰੋੜ ਬੰਦਾ ਸਾਡਾ ਬੈਠਾ ਭਾਰਤ 'ਚ, ਸਾਡੀਆਂ ਸਾਰੀਆਂ 70 200 150 ਕਹਿੰਦੇ ਨੇ ਸਾਡੀ ਹੈਗੇ ਨੇ ਖੇਤਰ ਕਹਿੰਦੇ ਨੇ ਆਪਣੀ ਭਾਸ਼ਾ 'ਚ। ਔਰ ਭਾਰਤੀ ਵਿੱਦਿਆ ਮੰਦਰ ਫਲਾਣੇ ਜੇ ਉਹ ਬਹੁਤ ਕੁਛ ਨੇ, ਸੇਵਾ ਭਾਰਤੀ। ਉਹ 4 ਦੇ ਵਿੱਚ ਕਹਿੰਦੇ ਹਰ 4 ਸਾਡਾ ਇੱਕ ਬੰਦਾ ਹੈ। ਫਿਰ ਕਾਨੂੰਨ ਵਾਲੇ ਸਮਝਾਤਾ ਨਹੀਂ ਨਾ ਸਕੇ ਸੀ, ਕਿਉਂਕਿ ਇੱਕ ਮੂਵਮੈਂਟ ਉੱਠੀ ਸੀ ਔਰ ਉਹ ਮੂਵਮੈਂਟ ਨੂੰ ਪੰਜਾਬ ਨੇ ਲੀਡ ਕਰਿਆ ਸੀ। ਔਰ ਉਸ ਦੇ ਵਿੱਚ ਸੰਗਤ ਅਤੇ ਪੰਗਤ ਦੇ ਸਿਧਾਂਤ ਨੇ ਉਹਦੇ 'ਚ ਮਦਦ ਕਰੀ। ਨਹੀਂ 380 ਦਿਨ ਕਿਵੇਂ ਬਹਿ ਜਾਂਦੇ, ਆਹ ਲੰਗਰ ਚੱਲਦੇ ਸੀ, ਸਾਰੀ ਸੇਵਾ ਦਾ ਕਨਸੈਪਟ ਸੀ, ਠੀਕ ਹੈ। ਸੋ ਅੱਜ ਅਮਿਤ ਸ਼ਾਹ ਜੀ ਜੋ ਕਹਿੰਦੇ ਨੇ, ਜੋ ਸਾਡੇ ਮੰਤਰੀ ਕਹਿੰਦੇ ਨੇ, ਇਹ ਦੋਨੇ ਸਾਡੇ ਮੰਤਰੀ। ਤੁਸੀਂ ਟ੍ਰਿਬਿਊਨਲ ਬਣਾ ਲਓ, ਟ੍ਰਿਬਿਊਨਲ ਬਣ ਕੇ ਤੁਸੀਂ ਫਸਣਾ ਹੀ ਫਸਣਾ। ਪਹਿਲਾਂ ਕੀ ਟ੍ਰਿਬਿਊਨਲ ਨਹੀਂ ਬਣੀਆਂ? ਡਾਕਟਰ ਸਾਹਿਬ ਇੱਕ ਸਾਂਝਾ ਜਿਹਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਬੀਜੇਪੀ ਕਹਿ ਸਕਦੇ ਹਾਂ ਕਿ ਅਮਿਤ ਸ਼ਾਹ ਬਿਆਨ ਦਿੰਦੇ ਨੇ, ਉਹ ਹਰਿਆਣਾ ਦੇ ਕਿਉਂਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉਹਦੇ ਹੱਕ ਦੇ ਵਿੱਚ ਬੋਲਦੇ ਨੇ ਕਿ ਪਾਣੀ ਦਿੱਤਾ ਜਾਣਾ ਚਾਹੀਦਾ। ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਆਪ ਦੀ ਲੀਡਰਸ਼ਿਪ ਹੈ, ਜਿਹੜੀ ਪੰਜਾਬ ਵਾਲੀ ਹੈ, ਉਹ ਕਹਿੰਦੀ ਪੰਜਾਬ ਦੇ ਹੱਕਾਂ ਦੀ ਖਾਤਰ ਅਸੀਂ ਡਟਾਂਗੇ। ਪਰ ਜਿਹੜੀ ਹਰਿਆਣੇ ਵਾਲੀ ਉਹ ਕਹਿੰਦੀ ਵੀ ਅਸੀਂ ਜਿਹੜਾ ਅਗੇਰੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਕੋਲ ਸਾਡਾ ਬਚਿਆ ਹੋਇਆ ਪਾਣੀ ਉਹ ਲੈ ਕੇ ਆਵਾਂਗੇ ਵਾਪਸ। ਫਿਰ ਕਿਹੜਾ ਸਟੈਂਡ ਸਮਝਿਆ ਜਾਵੇ, ਆਪ ਦਾ ਪੰਜਾਬ ਵਾਲਾ ਸਮਝਿਆ ਜਾਵੇ ਜਾਂ ਫਿਰ ਹਰਿਆਣੇ ਵਾਲਾ ਸਮਝਿਆ ਜਾਵੇ? ਫਿਰ ਤੁਸੀਂ ਸਵਾਲ ਹੀ ਉਲਟਾ ਕਰ ਰਹੇ ਹੋ। ਬੀਜੇਪੀ, ਕਾਂਗਰਸ ਤੇ ਆਪ ਜਿੰਨੀਆਂ ਵੀ ਆਪਦੇ ਆਪ ਨੂੰ ਨੈਸ਼ਨਲ ਪਾਰਟੀਆਂ ਕਹਾਉਂਦੀਆਂ ਨੇ, ਉਹਨਾਂ ਦੀ ਦੋ ਮੂੰਹੀ ਆਵਾਜ਼ ਰਹੇਗੀ। ਉਰੇ ਹੋਰ ਹੋਊਗੀ, ਉੱਥੇ ਹੋਰ ਹੋਊਗੀ। ਦੋਹਰੇ ਮਾਪਦੰਡ ਰਹਿਣਗੇ। ਪਰ ਜਿਹੜੀ ਇਹ ਕਹਿੰਦੇ ਅਸੀਂ ਇੱਥੇ ਸਿੱਖਾਂ ਦੀ ਉਹ ਪਾਰਟੀਆਂ, ਅਸੀਂ ਪੰਜਾਬ ਦੀ ਪਾਰਟੀਆਂ, ਉਹ ਵੀ ਨਹੀਂ ਮਾਪਦੰਡ, ਤਾਂ ਉਹ ਵੀ ਨਹੀਂ ਛੱਡ ਰਹੇ। ਅੱਜ ਜਿਹੜੇ ਨਵੇਂ ਉੱਠੇ ਵੀ ਹੁਣ ਹਰਿਆਣੇ 'ਚ ਜਾ ਕੇ ਆਏ ਨੇ। ਹਰਿਆਣੇ 'ਚ ਐਡਾ ਵੱਡਾ ਜੋ ਕੱਟ-ਕੁੱਟ ਹੋ ਰਿਹਾ ਸੀ, ਉਹ ਕਾਹਦੇ ਵਾਸਤੇ ਹੋਇਆ ਹੈ?
ਹਰਿਆਣੇ ਨੂੰ ਕਹਿਣ ਨਾ ਪਾਣੀ ਦੀ ਗੱਲ, ਉੱਥੇ ਕਹਿਣ ਵੀ ਅਸੀਂ ਤੁਹਾਨੂੰ ਪਾਣੀ ਨਹੀਂ ਦੇਣਾ। ਸੋ ਇਹ ਗੱਲ ਇੰਨੀ ਸੌਖੀ ਨਹੀਂ ਹੈ। ਇਹਨੂੰ ਆਪਾਂ ਇੱਦਾਂ ਨਾ ਲਈਏ। ਇਹਦੇ ਉੱਤੇ ਜਿੰਨਾ ਚਿਰ ਤੁਸੀਂ ਕੋਈ ਚੰਗਾ ਤਕੜਾ ਆਪਣਾ ਇੱਕ ਤਾਕਤ ਨਹੀਂ ਦਿਖਾਉਂਦੇ, ਤਾਕਤ ਨਾ ਤਾਂ ਵਿਅਕਤੀਗਤ ਕਤਲਾਂ 'ਚ ਆਉਣੀ ਹੈ, ਨਾ ਹਿੰਦੂ ਸਿੱਖ ਮੁਸਲਮਾਨ ਈਸਾਈ ਨੂੰ ਲੜਾ ਕੇ ਆਉਣੀ ਹੈ, ਨਾ ਧਰਮ ਬਦਲੀ ਦੇ ਨਾਅਰਿਆਂ ਨਾਲ ਆਉਣੀ ਹੈ ਜੀ। ਉਹਦੇ ਨਾਲ ਤਾਂ ਸਮਾਂ ਸਾਡੀ ਤਾਕਤ ਜਿਹੜੀ ਹੈਗੀ ਕਮਜ਼ੋਰ ਹੋਊਗੀ। ਕਿਉਂ? ਤਾਕਤ ਸਾਨੂੰ ਆਉਣੀ ਹੈ ਸਾਡੀ ਰੂਹਾਨੀਅਤ 'ਚੋਂ, ਉਹ ਆਉਣੀ ਹੈ ਸਿੱਖੀ 'ਚੋਂ। ਸਿੱਖੀ ਦਾ ਜੋ ਸਿਧਾਂਤ ਹੈ ਉਹ ਹਰ ਚੀਜ਼ 'ਤੇ ਕੁਦਰਤ ਨੂੰ ਉਹ ਬਚਾਉਂਦਾ ਹੈ, ਸਮਾਜ ਨੂੰ ਉਹ ਬਚਾਉਂਦਾ ਹੈ, ਜਾਤ ਪਾਤ ਤੋਂ ਉਹ ਉੱਚਾ ਉਠਾਉਂਦਾ ਹੈ, ਔਰਤ ਮਰਦ ਸਭ ਨੂੰ ਇਕੱਠੇ ਕਰ ਦਿੰਦਾ ਹੈ। ਆਪ ਤੇ ਧਰਨੇ 'ਚ ਦੇਖੀ ਆ ਤੁਸੀਂ, ਔਰਤਾਂ ਕਿੰਨੀਆਂ ਸੀਗੀਆਂ। ਸੋ ਸਿੱਖੀ ਸਿਧਾਂਤ ਫਿਰ ਭੁੱਖਾ ਨਹੀਂ ਮਰਨ ਦਿੰਦਾ ਕਿਸੇ ਨੂੰ। ਸੋ ਇਸ ਕਰਕੇ ਉਹ ਸਿਧਾਂਤ ਤੋਂ ਅਸੀਂ ਮੂੰਹ ਮੋੜ ਲਿਆ। ਉਹ ਸਿਧਾਂਤ ਦੇ ਸਹਾਰੇ ਅਸੀਂ, ਉਸ ਡੰਗੋਰੀ ਦੇ ਸਹਾਰੇ ਅਸੀਂ ਲੜਾਈ ਕਰਨੀ ਸੀ ਜਾਬਰਾਂ ਦੇ ਨਾਲ, ਜਿਹੜੇ ਸਾਡੇ ਨਾਲ ਧੱਕਾ ਕਰਦਾ। ਅਸੀਂ ਕਿਸੇ ਨਾਲ ਨਹੀਂ ਧੱਕਾ ਕਰ ਰਹੇ। ਕਹਿੰਦੇ ਸਹਿ ਮਾਸ ਖਾਣਾ, ਕਹਿੰਦਾ ਜਨਾਬ ਮੇਰੇ ਕੋਈ ਛੱਡ ਦੇ। ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕਿਸੇ ਨਾਲ, ਅਸੀਂ ਤਾਂ ਕਹਿੰਦਾ ਜਨਾਬ ਸਾਡਾ ਹੀ ਛੱਡ ਦਿਓ। ਇੱਕ ਤਾਂ ਇਹ ਹੋ ਗਿਆ। ਫਿਰ ਅਮਿਤ ਸ਼ਾਹ ਜੀ ਦਾ ਕਹਿਣਾ ਵੀ ਇਹ ਤਾਂ ਹਰਿਆਣਾ ਨੂੰ ਪਾਣੀ ਦੇਣਾ ਹੀ ਪਊਗਾ। ਠੀਕ ਹੋ ਗਿਆ। ਹੁਣ ਆਪਾਂ ਉਸ ਗੱਲ 'ਤੇ ਆ ਜਾਂਦੇ। ਪਹਿਲੀ ਗੱਲ ਇਹ ਹੈ ਵੀ ਹਰਿਆਣੇ 'ਚ ਜਿਹੜਾ ਨਹਿਰਾਂ ਰਾਹੀਂ ਸਿੰਜਿਆ ਜਾ ਰਿਹਾ ਰਕਬਾ ਹੈ ਉਹ ਸਾਡੇ ਨਾਲੋਂ ਜ਼ਿਆਦਾ ਹੈ। ਟੋਟਲ ਰਕਬਾ ਉਹਨਾਂ ਦਾ ਘੱਟ ਹੈ ਸਾਡੇ ਨਾਲੋਂ, ਨਹਿਰਾਂ ਰਾਹੀਂ ਉਹ ਪਹਿਲਾਂ ਹੀ ਜ਼ਿਆਦਾ ਸਿੰਜ ਰਹੇ ਨੇ। ਸਾਡਾ ਜਿਹੜਾ ਨਹਿਰਾਂ ਰਾਹੀਂ ਸਿੰਜਿਆ ਜਾ ਰਿਹਾ ਸੀ ਉਹ ਅੱਧਾ ਰਹਿ ਗਿਆ, ਕਿਉਂਕਿ ਪਾਣੀ ਘੱਟ ਗਿਆ ਸਾਡਾ। ਫਿਰ ਪਾਣੀ ਅਸੀਂ ਕਿਵੇਂ ਦਈਏ? ਇਨਸਾਫ ਦੀ ਵੀ ਗੱਲ ਕਰ ਲਓ। ਚਲੋ ਐਂ ਮੰਨ ਲਓ ਵੀ ਰਿਪੇਰੀਅਨ ਛੱਡ ਦਿਓ ਸਾਰੀ ਗੱਲ, ਹਾਲਾਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਇਹ, ਪਰ ਜੇ ਦੋ ਘੜੀ ਇਹ ਵੀ ਮੰਨ ਲਓ ਤਾਂ ਫਿਰ ਐਂ ਤਾਂ ਦੇਖ ਲਓ ਵੀ ਸਾਡਾ ਰਕਬਾ ਕਿੰਨਾ ਹੈ, ਸਾਡੇ ਕੋਲ ਨਹਿਰਾਂ 'ਚ ਪਾਣੀ ਕਿੰਨਾ ਹੈ, ਸਾਡੀ ਨਹਿਰਾਂ ਰਾਹੀਂ ਸਿੰਚਾਈ ਕਿੰਨੀ ਹੋ ਰਹੀ ਹੈ, ਵਰਤਾ ਸੀ ਰਿਹਾ, ਵੇਸਟ ਤਾਂ ਨਹੀਂ ਨਾ ਕਰ ਰਹੇ, ਅਤੇ ਸਾਡਾ ਧਰਤੀ ਥੱਲੇ ਪਾਣੀ ਕਿੰਨਾ ਹੈ ਉਹਨਾਂ ਦਾ ਵੀ ਦੇਖ ਲਓ। ਫਿਰ ਇਸ ਤੋਂ ਅੱਗੇ ਇਹਨਾਂ ਦਰਿਆਵਾਂ 'ਚ ਉਹਨਾਂ ਨੂੰ ਪਾਣੀ ਦੇਣਾ। ਫਿਰ ਜਮਨਾ ਦਾ ਪਾਣੀ, ਹਾਲਾਂਕਿ ਮੈਂ ਨਹੀਂ ਕਹਿੰਦਾ ਜਮਨਾ ਦਾ ਪਾਣੀ ਸਾਨੂੰ ਮਿਲਣਾ ਚਾਹੀਦਾ, ਕਿਉਂਕਿ ਜਮਨਾ ਉਹਨਾਂ ਦਾ ਉਹ ਹੈ, ਉਹ ਰਿਪੇਰੀਅਨ ਨੇ ਜਮਨਾ ਦੇ। ਜਮਨਾ ਦਾ ਸਾਰਾ ਤਾਜੇਵਾਲ ਹੈੱਡ ਵਰਕਸ ਆ, ਉਹਨਾਂ ਨੂੰ ਪਾਣੀ ਫਿਰ ਕੰਨਿਆਂ ਨੂੰ ਕਿਉਂ ਮਿਲਿਆ? ਸਾਡਾ ਤਾਂ ਕਹਿੰਦੇ ਰਾਵੀ ਦਾ ਵੀ, ਬਿਆਸ ਦਾ ਵੀ, ਸਤਲੁਜ ਦਾ ਵੀ ਹਰਿਆਣੇ ਨੂੰ ਜਾਣਾ ਹੀ ਜਾਣਾ ਹੈ। ਰਾਵੀ ਦਾ ਪਾਣੀ ਤਾਂ ਕੋਈ ਹਰਿਆਣੇ ਨੂੰ ਜਾ ਨਹੀਂ ਰਿਹਾ ਸੀ, ਨਾ ਬਿਆਸ ਦਾ ਜਾ ਰਿਹਾ ਸੀ। ਬਿਆਸ ਦਾ ਇਹ ਸੀ ਵੀ ਜਿਹੜਾ ਪੌਂਗ ਡੈਮ ਬਣਨਾ ਸੀ ਉਹਦੇ 'ਚੋਂ ਜਿੰਨਾ ਉਹਨਾਂ ਨੂੰ ਹਿੱਸਾ ਉਹਦੇ ਤੈਅ ਹੋ ਚੁੱਕਿਆ ਸੀ ਉਹਨੇ ਹੀ ਮਿਲਣਾ ਸੀ, ਉਹਨਾਂ ਹਿੱਸਾ ਦੇ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ। ਫਿਰ ਜਮਨਾ ਦਾ ਪਾਣੀ ਜੇ ਕਹਿੰਦੇ ਸਾਰਾ, ਫਿਰ ਜਮਨਾ ਦਾ ਵੀ ਵਿੱਚ ਪਾਓ, ਫਿਰ ਉਹ ਵੀ ਲਓ ਨਾ ਸਾ, ਉਹ ਕੰਨਿਆਂ ਦਾ ਕਿਵੇਂ ਹੈ? ਫਿਰ ਇਸ ਤੋਂ ਅੱਗੇ ਵੀ ਪਾਣੀ, ਹੁਣ ਆਪਾਂ ਮੰਨ ਲਿਆ ਅਮਿਤ ਸ਼ਾਹ ਜੀ ਕਹਿੰਦੇ ਪਾਣੀ ਪੰਜਾਬ ਨੂੰ ਦੇਣਾ ਪਊਗਾ, ਯੂਪੀ ਕਿਉਂ ਨਾ ਦੇਵੇ ਬਈ? ਜਿਹੜਾ ਗੰਗਾ ਅਤੇ ਜਮਨਾ ਦਾ ਜਿਹੜਾ ਏਰੀਆ ਹੈ, ਗੰਗਾ ਜਮਨੀ ਤਹਿਜੀਬ ਕਹਿੰਦੇ ਨੇ ਇਹ। ਹਰਿਆਣਾ ਗੰਗਾ ਜਮਨਾ ਦੇ ਏਰੀਏ 'ਚ ਹੈ, ਅਸੀਂ ਸਿੰਧ ਦੇ ਏਰੀਏ 'ਚ ਹਾਂ। ਹਿਸਟੋਰੀਕਲੀ ਇਤਿਹਾਸਕ ਤੌਰ 'ਤੇ ਇਹਨੂੰ ਪਾਣੀ ਵਾਲੇ ਬੇਸਨ ਕਹਿੰਦੇ ਨੇ, ਉਹ ਗੰਗਾ ਜਮਨਾ ਬੇਸਨ 'ਚ ਨੇ, ਇਸੇ ਕਰਕੇ ਗੰਗਾ ਜਮਨੀ ਤਹਿਜੀਬ ਕਹਿੰਦੇ ਨੇ। ਗੰਗਾ ਜਮਨਾ ਉਹਨਾਂ ਦੇ ਵਿੱਚੋਂ ਦੀ ਵਗਦੇ ਨੇ, ਉਹਨਾਂ ਨੂੰ ਜੋੜਨਾ ਵੀ ਸੌਖਾ ਹੈ, ਉਹਨਾਂ ਤੋਂ ਦੇ ਦੇਣ ਪਾਣੀ ਜਿੰਨਾ ਦੇਣਾ। ਹਰਿਆਣੇ ਨੂੰ ਪਾਣੀ ਦੇਣਾ ਚਾਹੀਦਾ, ਦੇ ਦੇਣ। ਪਰ ਜਿਹੜਾ ਸਿੰਧ ਦਰਿਆ ਵਾਲਾ ਪਾਣੀ ਹੈ, ਜਿਹੜੇ ਸਿੰਧ 'ਚ ਗਿਰਦੇ ਨੇ, ਜਿਹਦਾ ਲਾਗਾ ਦੇ ਕੇ ਨਹੀਂ, ਜਿਹੜੀ ਤਹਿਜੀਬ ਵੀ ਵੱਖਰੀ ਰਹੀ ਹੈ, ਤਾਂ ਉਹਨੂੰ ਫਿਰ ਕਿਉਂ ਹੋਗਾ? ਤੁਸੀਂ ਜਿਵੇਂ ਮਰਜ਼ੀ ਲਾ ਲਓ, ਤੁਸੀਂ ਇਤਿਹਾਸਕ ਤੌਰ 'ਤੇ ਲਾ ਲਓ, ਤੁਸੀਂ ਸਾਡੇ ਕੋਲ ਪਾਣੀ ਉਪਲਬਧ ਆ, ਹੁਣ ਉਪਲਬਧ ਕਿੰਨਾ ਉਹਨੂੰ ਲਾ ਲਓ, ਠੀਕ ਹੈ? ਸਾਡੇ ਕੋਲ ਨਹਿਰਾਂ ਦਾ ਪਾਣੀ ਕਿੰਨਾ ਉਹ ਲਾ ਲਓ, ਸਾਡੇ ਕੋਲ ਝੀਲਾਂ ਨੇ, ਕੋਈ ਤਲਾਅ ਨੇ, ਜੇ ਤੁਸੀਂ ਕਹਿੰਦੇ ਹੋ ਵੀ ਹੈਗੇ ਨੇ, ਉਹ ਲਾ ਲਓ, ਗਿਣ ਲਓ ਕਿੰਨਾ। ਸਾਡੇ ਕੋਲ ਧਰਤੀ ਦੇ ਥੱਲੇ ਪਾਣੀ ਕਿੰਨਾ? 300 ਫੁੱਟ ਤੇ 400 ਫੁੱਟ ਤੇ ਬੋਰ ਚਲਾ ਗਿਆ, ਜਿਹੜਾ 12 ਫੁੱਟ ਦੇ ਉੱਤੇ ਪਾਣੀ ਆ ਜਾਂਦਾ ਸੀ। ਸਾਉਣ ਆ ਮਹੀਨਾ ਲੰਘ ਕੇ ਗਿਆ, ਸਾਉਣ ਦੇ ਮਹੀਨੇ 'ਚ ਮੈਂ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ, ਸਾਡੇ ਪਿੰਡਾਂ 'ਚ ਖੂਹਾਂ ਦੇ ਉੱਤੋਂ ਦੀ ਪਾਣੀ ਉੱਛਲ ਜਾਂਦਾ ਸੀ, ਐਂ ਚੂੜਿਆਂ ਨਾਲ ਉੱਤੇ ਬੈਠ ਕੇ ਪੀ ਜਾਂਦੇ। ਹੁਣ ਪਾਣੀ ਤਾਂ ਕਿਤੇ ਟਿੱਪ ਨਹੀਂ ਦਿਖਦਾ, ਛੋਟਾ ਜਿਹਾ ਨਲਕਾ, 1 ਘੰਟੇ 'ਚ ਨਲਕਾ ਲਾ ਕੇ ਪਾਣੀ ਨਿਕਲ ਆਉਂਦਾ। ਸੋ ਜੇ ਪੰਜਾਬ 'ਚ ਨਾ ਧਰਤੀ ਥੱਲੇ ਪਾਣੀ ਰਿਹਾ, ਨਾ ਸਾਡੇ ਦਰਿਆਵਾਂ ਦਾ ਪਾਣੀ ਰਿਹਾ, ਨਾ ਸਾਡੇ ਕੋਲ ਕੋਈ ਟੋਭੇ ਝੀਲਾਂ ਰਹੀਆਂ ਨੇ ਜਿਨ੍ਹਾਂ 'ਚ ਪਾਣੀ ਹੋਵੇ, ਬਾਰਿਸ਼ ਸਾਡੇ ਅੱਧੀ ਰਹਿ ਗਈ, ਫਿਰ ਪਾਣੀ ਦੇਈਏ ਕਿੱਥੋਂ? ਜਿਹੜਾ ਅਮਿਤ ਸ਼ਾਹ ਜੀ ਦਾ ਕਹਿਣਾ ਪਾਣੀ ਤਾਂ ਦੇਣਾ ਹੀ ਪਏਗਾ, ਇਹਦਾ ਮਤਲਬ ਧੱਕਾ ਹੈ ਨਾ। ਫਿਰ ਜਾਂ ਧੱਕਾ ਹੋਊਗਾ ਫਿਰ ਦੇਖੀਓ ਪੰਜਾਬਾਂ ਨੂੰ, ਪਰ ਉਹਨਾਂ ਨੂੰ ਪਤਾ ਵੀ ਇਹ ਧੱਕਾ ਅਸੀਂ ਕਰ ਸਕਦੇ ਹਾਂ। ਇਹ ਮੈਂ ਤੁਹਾਨੂੰ ਤਾਂ ਕਹਿਣਾ ਕਿਉਂਕਿ ਉਹਨਾਂ ਨੇ ਇਹੀ ਜਿਹਾ ਸਭ ਕੁਝ ਖੜਾ ਕਰਿਆ ਹੋਇਆ ਹੈ। ਆ ਰੋਜ਼ ਜਿਹੜੀ ਕਤਲੋਗਾਰਤ ਹੋ ਰਹੀ ਹੈ ਪੰਜਾਬ 'ਚ, ਉਹ ਇਸੇ ਵਾਸਤੇ ਆ ਵੀ ਕੇਂਦਰ ਧੱਕਾ ਕਰਦੇ ਸਾਡੇ ਨਾਲ, ਇਸੇ ਨਾਂ 'ਤੇ। ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਇਸ ਦੇ ਰਾਹੀਂ ਵੀ ਜਿੱਥੇ ਪਾਣੀਆਂ ਦਾ, ਜਿੱਥੇ ਉੱਤਰੀ ਜੋਨਲ ਕੌਂਸਲ ਦੇ ਵਿੱਚ ਜੋ ਕੁਛ ਕਿਹਾ ਗਿਆ ਉਹ ਤਾਂ ਸਾਡੇ ਖਿਲਾਫ ਹੈਗਾ ਹੀ ਹੈਗਾ, ਪਰ ਉਹ ਕਿਹਾ ਤਾਂ ਗਿਆ, ਉਹਨਾਂ 'ਚ ਇੱਕ ਤਾਕਤ ਹੈ, ਉਹਨਾਂ ਨੂੰ ਪਤਾ ਅਕਾਲੀ ਦਲ 'ਚ ਭੋਰਾ ਜਾਣ ਨਹੀਂ, ਬੋਲ ਨਹੀਂ ਸਕਦੇ।
ਈਡੀ ਦਾ ਛਾਪਾ ਨਾਲ ਦੀ ਨਾਲ ਮਰਵਾ ਦੇਣਾ। ਜੇ ਅਗਲੇ ਸ਼ਿਵ ਸੈਨਾ ਦੇ ਉਹਨੂੰ ਰਾਉਤ ਨੂੰ ਫੜ ਸਕਦੇ ਨੇ, ਇਹ ਕਿਹਦੇ ਵਿਚਾਰੇ ਨੇ? ਇਹ ਡਰਦੇ ਨੇ। ਅਮਰਿੰਦਰ ਸਿੰਘ ਹੋਰੀ ਪਹਿਲਾਂ ਹੀ ਨਾਲ ਜਾ ਰਹੇ, ਜਿਹੜਾ 2 ਵਾਰੀ ਮੁੱਖ ਮੰਤਰੀ ਰਿਹਾ ਪੰਜਾਬ ਦਾ, ਕਹਿੰਦਾ ਮੈਂ ਤਾਂ ਮੁੱਖ ਮੰਤਰੀ ਬਿਨਾਂ ਸਾਰ ਹੀ ਨਹੀਂ ਸਕਦਾ। ਜਿਹੜਾ ਵੀ ਪੋਲੀਟੀਸ਼ੀਅਨ ਆਉਂਦਾ ਉਹ ਕਹਿੰਦਾ ਜੇ ਮੈਨੂੰ ਟਿਕਟ ਨਹੀਂ ਦਿੰਦੇ ਮੈਂ ਦੂਜੇ ਪਾਸੇ ਜਾ ਰਲਣਾ। ਦੱਸ ਦਿਓ ਜੇ ਨਹੀਂ ਫਿਰ ਉਸ ਪੋਲੀਟੀਸ਼ੀਅਨ ਤੁਸੀਂ ਪੰਜਾਬ ਦੀ ਆਸ ਰੱਖੋਗੇ? ਜਿੰਨੇ IAS ਰਿਟਾਇਰ ਹੋਏ ਨੇ ਉਹ ਜਾ ਕੇ BJP 'ਚ ਲੜੀ ਜਾ ਰਹੇ ਨੇ। ਸੋ ਜਦ ਤੁਸੀਂ ਸਾਰਾ ਕੁਛ ਦੇ ਉੱਤੇ ਕਬਜ਼ਾ ਜਿਹੜਾ ਹੈ ਉਹ ਕੇਂਦਰ ਦਾ ਕਰਵਾਈ ਜਾਣਾ, ਫਿਰ ਤੁਹਾਡਾ ਪਾਣੀ ਨਹੀਂ ਬਚਣਾ। ਪਾਣੀ ਬਚਣਾ ਤਾਂ ਹੈ, ਉਹਨੂੰ ਪਤਾ ਹੈ ਵੀ ਮੈਂ ਜਿਹੜਾ ਕੁਛ ਇਹਨਾਂ ਕੋਲ ਮਾੜੀ ਮੋਟੀ ਤਾਕਤ ਸੀ ਕਿਸਾਨੀ ਰਾਹੀਂ ਇਹਨਾਂ ਨੇ ਇਕੱਠੀ ਕਰ ਲਈ ਸੀ। ਪਾਣੀ ਦੀ ਕਿਸਾਨੀ ਨੂੰ ਜ਼ਿਆਦਾ ਲੋੜ ਹੈ ਨਾ, ਕਿਸਾਨ ਇਕੱਠੇ ਹੋਏ ਸੀ। ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਮੈਂ ਹਿੰਦੂ ਸਿੱਖ ਦੇ ਨਾਂ 'ਤੇ ਵੰਡ ਦੇਣਾ। ਹੁਣ ਉਹ ਵੰਡ ਰਹੇ ਨੇ, ਉਹਦੇ ਵਿੱਚ ਕੋਈ ਮੰਨੇ ਕੋਈ ਨਾ ਮੰਨੇ, ਚੱਕਵੇਂ ਨਾਅਰੇ ਦਿਓ। ਮੈਂ ਉਹ ਫੇਜ਼ ਦੇਖਿਆ। ਇਹਨਾਂ 'ਚ ਤਾਂ ਵਿਚਾਰਿਆਂ ਦੀ 19 ਉਮਰ ਹੈ, ਉਮਰ ਹੋਣੀ ਨਹੀਂ ਰੱਦ ਕਈਆਂ ਦੀ ਤਾਂ, ਜਿੰਨਾ ਸੀ ਉਹ ਫੇਜ਼ ਦੇਖਿਆ। ਉਹ ਪੜਾਅ ਦੇ ਵਿੱਚ ਜਿਹੜੇ ਨੰਗੇ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ। ਬਿਲਕੁਲ ਕਹਿੰਦਾ ਜਿਸ ਤਨ ਲੱਗੇ ਸੋ ਤਨ ਜਾਣੇ, ਅਵਰ ਕੇ ਜਾਣੇ ਪੀਰ ਪਰਾਈ। ਸੋ ਇਸ ਕਰਕੇ ਜਿਹੜਾ ਅਸੀਂ ਪਾਣੀ ਬਿਨਾਂ, ਪਾਣੀ ਖੇਤੀ ਸਾਰੇ ਭਾਰਤ ਨੂੰ ਦਿੰਦਾ ਹੈ। ਦੂਜਾ ਪਾਸਾ ਅਮਿਤ ਸ਼ਾਹ ਦੀ ਸੋਚ ਅਜੇ ਵੀ ਮੈਂ ਕਹਾਂਗਾ ਇਹਨਾਂ ਦੀ ਤਾਂ ਜਿਹੀ ਜੀ ਹੈ ਹੀ ਹੋਈ ਪੰਜਾਬ ਵਾਲਿਆਂ ਦੀ, ਪਾਰਟੀਆਂ ਦੀ। ਤਾਂ ਅਮਿਤ ਸ਼ਾਹ ਜੀ ਤਾਂ ਦੇਸ਼ ਦੇ ਨੇਤਾ ਨੇ। ਐਤਕੀ ਆ ਕਣਕ ਵੇਲੇ ਗਰਮੀ ਜ਼ਿਆਦਾ ਪਈ ਸੀ ਨਾ, ਦਾਣਾ ਮਾਜੂ ਪੈ ਗਿਆ ਸੀ। ਦਾਣਾ ਮਾਜੂ ਪੈਣ ਨਾਲ ਅੱਧੇ ਰਹਿ ਗਏ ਭੰਡਾਰ, ਤੇ ਬਾਹਰ ਜਾਣੀ ਕਣਕ ਬੰਦ ਕਰਨੀ ਪਈ ਸੀ। ਤੇ ਜੇ ਇੱਕ ਵਾਰੀ ਹੋਰ ਇੰਨੀ ਗਰਮੀ ਪੈ ਗਈ ਫਿਰ ਕੀ ਕਰਨਗੇ? ਗੁਰੂ ਸਾਹਿਬ ਨੇ ਕਿਹਾ ਜਲ ਬਿਨ ਸਾਖ ਕਮਲਾਵਤੀ ਉਪਜੇ ਨਾਹੀ ਦਾਮ। ਪਾਣੀ ਤੋਂ ਬਿਨਾ ਕੁਛ ਨਹੀਂ ਹੋ ਸਕਦਾ। ਬਿਲਕੁਲ। ਸੋ ਇਸ ਕਰਕੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ। ਪਾਣੀ ਤੋਂ ਬਿਨਾ ਬਨਸਪਤੀ ਨਹੀਂ ਕੰਮ ਆ ਸਕਦੀ। ਸੋ ਉਹ ਪਾਣੀ ਸਾਡਾ ਖੋ ਰਹੇ ਨੇ। ਸਾਡੇ ਤਾਂ ਗੁਰੂ ਸਾਹਿਬ ਨੇ ਇਹ ਤਾਂ ਕਹਿੰਦੇ ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਜਾਂ ਪਾਵਨ ਗੁਰੂ ਪਾਣੀ ਪਿਤਾ। ਉਹ ਬਹੁਤ ਕੁਛ ਲਿਖਿਆ ਪਾਣੀ ਬਾਰੇ। ਸੋ ਇਸ ਕਰਕੇ ਅੱਜ ਜੋ ਅਮਿਤ ਸ਼ਾਹ ਜੀ ਨੇ ਕਿਹਾ, ਮਤਲਬ ਜੋ ਵੀ ਉਹਨਾਂ ਨੇ ਕੌਂਸਲ 'ਚ ਕਿਹਾ ਜੀ, ਉਹਨਾਂ ਨੇ ਨਾ ਤਾਂ ਤੱਥਾਂ 'ਤੇ ਕਿਹਾ, ਨਾ ਕਾਨੂੰਨ ਦੇ ਮੁਤਾਬਕ ਕਿਹਾ, ਨਾ ਲੋੜ ਦੇ ਮੁਤਾਬਕ ਕਿਹਾ। ਉਹਨਾਂ ਨੇ ਆਪਣੀ ਇੱਕ ਇੱਛਾ ਇੱਕ ਜ਼ਰੂਰ ਕਿਹਾ। ਉਹਨਾਂ ਨੂੰ ਪਤਾ ਹੈ ਵੀ ਪੰਜਾਬ ਤੋਂ ਅਸੀਂ ਜੋ ਮਰਜ਼ੀ ਖੋਲੀਏ ਇਹਨਾਂ 'ਚ ਦਮ ਨਹੀਂ ਹੈ, ਹੁਣ ਸਾਡੇ ਖਿਲਾਫ ਲੜ ਨਹੀਂ ਸਕਦੇ, ਕਿਉਂਕਿ ਅਸੀਂ ਇਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਲੜਾ ਰਹੇ ਹਾਂ। ਬਿਲਕੁਲ ਆਹ ਗੱਲ ਹੈ। ਜੇ ਅਸੀਂ ਏਕਾ ਇਕੱਠਾ ਕਰ ਗਏ, ਜੇ ਅਸੀਂ ਏਕਾ ਮੇਨਟੇਨ ਕਰ ਗਏ, ਜੇ ਅਸੀਂ ਆਪਣੇ ਨੌਜਵਾਨ ਨੂੰ ਇੱਕ ਦੂਜੇ ਨਾਲ ਤਲਵਾਰਾਂ ਰਾਹੀਂ ਮਾਰਨ ਦੇ ਬਜਾਏ ਅਸੀਂ ਵਿਚਾਰਾਂ ਨਾਲ ਮਾਰਨਾ ਸ਼ੁਰੂ ਕਰਿਆ। ਗੁਰੂ ਸਾਹਿਬ ਨੇ ਕੋਈ ਤਲਵਾਰ ਨਹੀਂ ਚੱਕੀ ਸੀ ਪਹਿਲਾਂ, ਗੁਰੂ ਨਾਨਕ ਦੇਵ ਜੀ ਨੇ, ਪਰ ਬਾਬਰ ਨੂੰ ਵੀ ਝੁਕਣਾ ਪੈ ਗਿਆ ਸੀ। ਸੋ ਇਸ ਕਰਕੇ ਜਿੱਥੇ ਵਿਚਾਰਾਂ ਦੀ ਲੋੜ ਹੋਵੇ ਉੱਥੇ ਤਲਵਾਰ ਨਹੀਂ ਕੰਮ ਕਰਦੀ, ਔਰ ਜਿੱਥੇ ਤਲਵਾਰਾਂ ਦੀ ਲੋੜ ਹੋਵੇ ਉੱਥੇ ਵਿਚਾਰ ਕਦੇ ਨਹੀਂ ਕੰਮ ਕਰਦੇ। ਕਿਤੇ ਕਿਤੇ ਦੋਹਾਂ ਦੀ ਲੋੜ ਹੁੰਦੀ ਹੈ। ਅੱਜ ਸਾਨੂੰ ਪਹਿਲਾ ਕੰਮ ਹੈ ਵਿਚਾਰਾਂ ਦੀ ਲੋੜ। ਉਹ ਵਿਚਾਰਾਂ ਰਾਹੀਂ ਅਸੀਂ ਇਕੱਠੇ ਹੋਈਏ। ਕੇਂਦਰ ਤੋਂ ਆਪਦਾ ਹੱਕ ਵੀ ਦੇਖੋ, ਲੇਖਾ ਨਾ ਰੱਖਿਓ। ਅਸੀਂ ਚੁੱਪਾਂ ਜੇ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਸਾਡਾ ਸਭ ਕੁਝ ਤੁਸੀਂ ਲਾ ਲਓਗੇ, ਇਹ ਦੱਸਣਾ ਪਊਗਾ। ਉਹ ਇਹ ਦੱਸਣ ਨਹੀਂ ਦੇ ਰਿਹਾ ਕੇਂਦਰ, ਉਹਨੂੰ ਪੱਕਾ ਪਤਾ ਹੈ ਵੀ ਮੈਂ ਇਹਨੂੰ ਐਨ ਪੂਰੀ ਸੋਹਣ ਕੱਢ ਕੇ ਰੱਖਣੀ ਹੈ। ਬਿਲਕੁਲ। ਸਮੇਂ-ਸਮੇਂ ਤੇ ਰਾਜਸੀ ਨੇਤਾਵਾਂ ਦੇ ਵੱਲੋਂ ਦਿੱਤੇ ਅਜਿਹੇ ਬਿਆਨਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਸਮਝਿਆ ਜਾਵੇ, ਇਸੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਡਾਕਟਰ ਪਿਆਰੇ ਲਾਲ ਗਰਗ ਦੇ ਕੋਲੋਂ तमाम ਸਵਾਲਾਂ ਦੇ ਜਵਾਬ ਲਏ ਨੇ। ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਪੱਖੀ ਧਿਰਾਂ ਨੇ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਸੰਵੇਦਨਸ਼ੀਲ ਹੋ ਕੇ ਇਹਨਾਂ तमाम ਮਸਲਿਆਂ ਦੇ ਹੱਲ ਵਾਸਤੇ ਗਹਿਰਾਈ ਦੇ ਨਾਲ ਸੋਚਣਾ ਪਵੇਗਾ, ਔਰ ਇਸ ਤਰ੍ਹਾਂ ਦੇ ਸਮੇਂ-ਸਮੇਂ ਅਨੁਸਾਰ ਦਿੱਤੇ ਵਿਵਾਦਿਤ ਬਿਆਨ ਦੇ ਉੱਪਰ ਵੀ ਸਮੀਖਿਆ ਕਰਨ ਦੀ ਅੱਤ ਦੀ ਜ਼ਰੂਰਤ ਹੈ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ तमाम ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।